ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਫੇਰ ਵੱਧਦੇ ਹਾਂ ਖਬਰਾਂ ਦੀ ਤਫਸੀਲ, ਖਬਰਾਂ ਤੇ ਚਰਚਾ ਕਰਨ ਦੇ ਵੱਲ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸਾਡੇ ਸਪਾਂਸਰਸ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਵਿਰਦੀ, ਕਲੋਬਈ, ਸਤਨਾਮ ਸਿੰਘ ਸ਼ੇਰਗਿੱਲ, ਸਿਲਮਾ, ਜਗਤਾਰ ਸਿੰਘ ਆਨੰਦਪੁਰੀ, ਫਰੀਮੌਂਟ, ਚਰਨ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ, ਗੁਰਪਾਲ ਗਿੱਲ, ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਸ਼ਰਮਾ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਕੇਂਦਰ ਸਰਕਾਰ ਦੇ ਨਾਲ ਜੁੜੀ ਖਬਰ ਤੋਂ ਤੇ ਨਾਲੋਂ ਨਾਲ ਕਿਸਾਨੀ ਦੇ ਨਾਲ ਜੁੜੀ ਖਬਰ ਤੋਂ। ਭਾਰਤ ਪਾਕਿਸਤਾਨ ਸਰਹੱਦ ਹੈ ਜਿਹੜੀ, ਉੱਥੇ ਕੰਡਿਆਲੀ ਤਾਰ ਲੱਗੀ ਹੈ ਤੇ ਕੰਡਿਆਲੀ ਤਾਰ ਤੋਂ ਪਾਰ ਸਾਡੇ ਖੇਤ ਨੇ। ਸੁਣਨ ਦੇ ਵਿੱਚ ਆ ਰਿਹਾ ਸ਼ਰਮਾ ਜੀ, ਖਬਰਾਂ ਇਹ ਕਹਿ ਰਹੀਆਂ ਨੇ ਕਿ ਇਹ ਕੰਡਿਆਲੀ ਤਾਰ ਹੁਣ ਪਾਕਿਸਤਾਨ ਵੱਲ ਖਿਸਕ ਸਕਦੀ ਹੈ। ਪ੍ਰਵੀਨ ਜੀ ਬਿਲਕੁਲ। ਇਹ ਅਸਲ ਦੇ ਵਿੱਚ ਗ੍ਰਹਿ ਮੰਤਰੀਆਂ ਦੀ ਇੱਕ ਬੈਠਕ ਅਮਿਤ ਸ਼ਾਹ ਹੋਰਾਂ ਨੇ ਬੁਲਾਈ ਸੀ ਜਿਹੜੀ ਹਰਿਆਣਾ ਵਿੱਚ ਸੀ ਜੀ। ਸੋ ਉੱਥੇ ਉਸ ਮੰਚ ਤੋਂ ਆਪਣੀ ਗੱਲ ਰੱਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਧਿਆਨ 'ਚ ਮੁੱਦਾ ਲਿਆਂਦਾ ਤੇ ਇਹ ਮੁੱਦਾ ਇਸ ਹਵਾਲੇ ਨਾਲ ਬਹੁਤ ਅਹਿਮ ਸੀਗਾ ਕਿ ਕਿਸਾਨੀ ਨਾਲ ਵੀ ਜੁੜਦਾ ਤੇ ਸਰਹੱਦ ਦਾ ਮਸਲਾ ਵੀ ਹੈ। ਅਸਲ 'ਚ ਜਿੱਥੇ ਕੰਡਿਆਲੀ ਤਾਰ ਲੱਗੀ ਹੈ ਪੰਜਾਬ ਦੇ ਅੰਦਰ, ਜਿਹੜਾ ਪਾਕਿਸਤਾਨ ਨਾਲ ਸਾਡਾ ਜਿੰਨਾ ਏਰੀਆ ਲੱਗਦਾ, ਸੋ ਉਸ ਦੇ ਨਾਲ ਉਸ ਤਾਰ ਦੇ ਪਰਲੇ ਪਾਸੇ ਸਾਡੇ ਖੇਤ ਨੇ, ਸਾਡੇ ਕਿਸਾਨਾਂ ਦੇ, ਪੰਜਾਬ ਦੇ ਖੇਤ ਨੇ। ਸੋ ਤਾਰ ਦੇ ਉੱਤੇ ਮਤਲਬ ਕਿ ਦਸਤੇ ਤੈਨਾਤ ਨੇ, ਸੁਰੱਖਿਆ ਦਸਤੇ, ਤੇ ਉਸ ਤਾਰ ਤੋਂ ਪਾਰ ਜਾਣ ਦੇ ਲਈ ਹਰ ਰੋਜ਼ ਪਾਸ ਬਣਾ ਕੇ ਮਨਜ਼ੂਰੀ ਲੈ ਕੇ ਕਿਸਾਨਾਂ ਨੂੰ ਉੱਧਰ ਜਾਣਾ ਪੈਂਦਾ ਤੇ ਉਹ ਖੇਤੀ ਉਹਨਾਂ ਨੂੰ ਸੂਰਜ ਖੜਿਆਂ ਖੜੇ ਹੀ ਕਰਨੀ ਹੁੰਦੀ ਹੈ ਕਿ 9 ਵਜੇ ਤੋਂ ਲੈ ਕੇ 4 ਵਜੇ ਤੱਕ। ਸੋ 4 ਵਜੇ ਤੱਕ ਵਾਪਸ ਆਉਣਾ ਹੁੰਦਾ, 9 ਵਜੇ ਤੋਂ ਬਾਅਦ ਹੀ ਜਾ ਸਕਦੇ ਹੋ ਤੁਸੀਂ। ਤੇ ਇਸ ਲਈ ਕਈ ਸਥਿਤੀਆਂ ਅਜਿਹੀਆਂ ਆਉਂਦੀਆਂ ਸਾਲ 'ਚ ਕਿੰਨੇ ਦਿਨ ਜਦੋਂ ਤੁਸੀਂ ਜਾ ਹੀ ਨਹੀਂ ਸਕਦੇ। ਸੋ ਇਸ ਲਈ ਉਹ ਖੇਤੀ ਦੀ ਦਿੱਕਤ ਆਉਂਦੀ ਆ ਤੇ ਇਹ 30 ਸਾਲਾਂ ਤੋਂ ਮਤਲਬ ਕਿ ਇਹ ਮਾਮਲਾ ਪੇਚ ਫਸਿਆ। ਇਸ ਨੂੰ ਲੈ ਕੇ ਸਮੇਂ-ਸਮੇਂ ਦੀਆਂ ਸਰਕਾਰਾਂ ਅੱਗੇ ਵੀ ਇਹ ਗੱਲ ਉੱਠਦੀ ਰਹੀ ਕਿ ਹਾਂ ਭਾਈ ਇਹਦਾ ਕੋਈ ਹੱਲ ਕੱਢੋ, ਕੋਈ ਇਹਦੇ ਤੇ ਗੌਰ ਕਰੋ, ਪਰ ਕਿਸੇ ਨੇ ਗੌਰ ਨਹੀਂ ਕੀਤਾ। ਸੋ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਹ ਮੁੱਦਾ ਜਦੋਂ ਗ੍ਰਹਿ ਮੰਤਰੀ ਦੇ ਮੂਹਰੇ ਰੱਖਿਆ ਕਿ ਜਿਹੜਾ 1 ਕਿਲੋਮੀਟਰ ਤੋਂ ਵੱਧ ਦਾ ਏਰੀਆ, ਤਾਰ ਤੋਂ ਪਾਕਿਸਤਾਨ ਦੀ ਸਰਹੱਦ ਤੱਕ ਕਰੀਬ 1 ਕਿਲੋਮੀਟਰ ਵੱਧ ਦਾ ਏਰੀਆ ਜਿਹਦੇ ਵਿਚਾਲੇ ਖੇਤ ਨੇ, ਸੋ ਕਹਿੰਦੇ ਕਿ ਕਿਉਂ ਨਾ ਇਸ ਕੰਡਿਆਲੀ ਤਾਰ ਨੂੰ ਤੁਸੀਂ ਬਾਰਡਰ ਦੇ ਜ਼ੀਰੋ ਲਾਈਨ ਦੇ 200 ਮੀਟਰ ਤੇ ਲੈ ਜਾਓ, 150-200 ਮੀਟਰ ਤੇ ਲੈ ਜਾਓ। ਤਾਂ ਜੇਕਰ ਇਹ 150-200 ਮੀਟਰ ਤੇ ਲੈ ਜਾਂਦੇ ਨੇ ਤਾਂ ਪ੍ਰਵੀਨ ਜੀ 21,600 ਏਕੜ ਦੇ ਕਰੀਬ ਜਿਹੜੀ ਜ਼ਮੀਨ ਹੈ ਪੰਜਾਬ ਦੇ ਕਿਸਾਨਾਂ ਨੂੰ, ਉਹ ਉਹਨਾਂ ਦੀ ਬਹਾਲ ਹੋ ਜਾਂਦੀ ਹੈ, ਤਾਰ ਤੋਂ ਬਾਹਰ ਆ ਜਾਂਦੀ ਹੈ। 21,000 ਏਕੜ ਤੋਂ ਵੱਧ ਜੀ। ਸੋ ਇਹ ਬਹੁਤ ਵੱਡੀ ਜ਼ਮੀਨ ਹੈ। ਅਸਲ 'ਚ ਇਹ ਮਾਮਲਾ ਸ਼ੁਰੂ ਤੋਂ ਹੁੰਦਾ 1992 'ਚ, ਕਿਉਂਕਿ ਉਹ ਤੋਂ ਪਹਿਲਾਂ ਲਗਭਗ ਤਾਰ ਨਹੀਂ ਸੀ। ਸੋ ਇਸ ਲਈ 1992 'ਚ ਜਦੋਂ ਤਾਰਬੰਦੀ ਹੁੰਦੀ ਆ ਤਦ ਤੋਂ ਹੀ ਇਹ ਮੰਗ ਖੜੀ ਹੁੰਦੀ ਹੈ ਕਿ ਭਾਈ ਇਹ ਇੱਕ ਨਵਾਂ ਪਹਿਲੂ ਆ, ਕਿਉਂਕਿ ਉਸ ਦੇ ਨਾਲ ਲੱਖ ਤੋਂ ਵੱਧ ਪਰਿਵਾਰ, ਕਿਸਾਨ ਪਰਿਵਾਰ ਪ੍ਰਭਾਵਿਤ ਹੁੰਦੇ ਨੇ ਇਸ ਦੇ ਵਿੱਚ, ਜਿਨ੍ਹਾਂ ਦੀ ਜ਼ਮੀਨ ਉੱਧਰ ਰਹਿ ਜਾਂਦੀ ਆ। ਸੋ ਜ਼ਿਆਦਾਤਰ ਕਿਸਾਨਾਂ ਦੀ ਜ਼ਮੀਨ ਤਾਂ ਕਈ ਕਿਸਾਨਾਂ ਦੀ ਜ਼ਮੀਨ ਤਾਂ ਉਸ ਤਾਰਬੰਦੀ 'ਚ ਵੀ ਆ ਗਈ ਪ੍ਰਵੀਨ ਜੀ, ਜਿੱਥੇ ਉਹ ਕੰਡਿਆਲੀ ਤਾਰ ਲੱਗੀ ਹੋਈ ਆ। ਤੇ ਉਹ ਤੋਂ ਬਾਅਦ ਜਿਹੜੀ ਪਰਲੇ ਪਾਸੇ ਜ਼ਮੀਨ ਆ, ਮਤਲਬ ਕਿ ਉਹ ਹੁਣ ਕੇਂਦਰ ਕਹਿੰਦਾ ਕਿ ਅਸੀਂ ਕਾਹਦਾ ਮੁਆਵਜ਼ਾ ਦਈਏ। ਕਿਸਾਨ ਕਹਿੰਦੇ ਕਿ ਸਾਡੀਆਂ ਇੱਥੇ ਫਸਲਾਂ ਨਹੀਂ ਪੂਰੀਆਂ ਹੁੰਦੀਆਂ। ਇੱਕ ਤਾਂ ਉਹ ਪੂਰਾ ਸਮਾਂ ਨਹੀਂ ਦੇ ਪਾਉਂਦੇ ਆ ਆਪਣੀ ਜ਼ਮੀਨ ਨੂੰ, ਦੂਸਰਾ ਉੱਥੇ ਸਭ ਤੋਂ ਵੱਡਾ ਹੈ ਦਰਿਆ ਦੀ ਮਾਰ। ਸੋ ਬਰਸਾਤੀ ਮੌਸਮ 'ਚ ਉੱਥੇ ਦਰਿਆ ਵੀ ਵੱਡਾ ਮਾਰ ਕਰਦਾ, ਫਿਰੋਜ਼ਪੁਰ ਦੇ ਵਿੱਚ, ਫਾਜ਼ਿਲਕਾ ਦੇ ਵਿੱਚ, ਗੁਰਦਾਸਪੁਰ ਦੀ ਬੈਲਟ ਦੇ ਵਿੱਚ। ਸੋ ਉੱਥੇ ਉਹ ਦਰਿਆ ਦੀ ਮਾਰ ਹੈ, ਇਸ ਲਈ ਲਗਭਗ ਇੱਕ ਹੀ ਫਸਲ ਹੋ ਪਾਉਂਦੀ ਆ। ਤਾਂ ਉਸ ਕੰਡਿਆਲੀ ਤਾਰ ਦੇ ਪਾਰ ਜਿਹੜੇ ਕਿਸਾਨਾਂ ਦੀ ਜ਼ਮੀਨ ਆ, ਉਹ ਕਿਸਾਨ ਕਹਿੰਦੇ ਕਿ ਐਂ ਕਰੋ ਤੁਸੀਂ ਕਿ ਸਾਨੂੰ ਘੱਟੋ ਘੱਟ 20,000 ਤੋਂ 30,000 ਰੁਪਇਆ ਮੁਆਵਜ਼ਾ ਪ੍ਰਤੀ ਏਕੜ
ਦੇ ਦਿਓ, ਸਾਡਾ ਘੱਟੋ ਘੱਟ ਘਰ ਤਾਂ ਚੱਲੇ। ਪ੍ਰਵੀਨ ਜੀ, ਇਹ ਗੱਲ ਜੇਕਰ ਮੈਂ 1992 ਦੇ ਹਵਾਲੇ ਨਾਲ ਕਰਾਂ ਤਾਂ 5000 ਏਕੜ ਤੋਂ ਮੰਗ ਸ਼ੁਰੂ ਹੁੰਦੀ ਸੀ ਜੀ, ਜਿਹੜੀ 5000 ਤੋਂ 10 ਤੱਕ ਵੀ ਆਈ, 10 ਤੋਂ 15 ਤੱਕ ਵੀ, ਅਜੋਕੇ ਦੌਰ 'ਚੋਂ 20000 ਤੱਕ ਦੀ ਮੰਗ ਵੀ ਖੜੀ ਆ। ਪਰ ਕੇਂਦਰ ਹਵਾਲਾ ਦੇ ਕੇ ਆਪਣਾ ਪੱਲਾ ਛਡਾ ਕੇ ਭੱਜਦਾ ਰਿਹਾ, ਚਾਹੇ ਕਾਂਗਰਸੀ ਰਾਜ ਰਿਹਾ ਚਾਹੇ ਮੋਦੀ ਰਾਜ ਰਿਹਾ। ਉਹ ਕਹਿੰਦੇ ਜੀ ਅਸੀਂ ਤਾਂ ਥੋੜੀ ਜ਼ਮੀਨ ਐਕਵਾਇਰ ਹੀ ਨਹੀਂ ਕੀਤੀ, ਸਾਡੇ ਕੋਲ ਜ਼ਮੀਨ ਥੋੜੀ ਕੰਟਰੋਲ 'ਚ ਨਹੀਂ ਗਈ, ਤੁਹਾਡੀ ਜ਼ਮੀਨ ਹੈ, ਤੁਸੀਂ ਵਾਹ ਰਹੇ ਹੋ, ਅਸੀਂ ਕਾਹਦਾ ਮੁਆਵਜ਼ਾ ਦਈਏ। ਪਰ ਹਕੀਕਤ ਇਹ ਆ ਕਿ ਉੱਥੇ ਦਾ ਕਿਸਾਨ ਦਿੱਕਤ ਦੇ ਵਿੱਚ ਆ। ਕੀ ਸੱਚ ਕੀ ਝੂਠ, ਪਰ ਨਿਤ ਦਿਨ ਖਬਰ ਆ ਜਾਂਦੀ ਆ ਕਿ ਜੀ ਉਧਰੋਂ ਕਿਸਾਨ ਦੇ ਆਉਂਦੇ ਹੋਏ ਸਮਾਨ 'ਚੋਂ ਆ ਹੈਰੋਨ ਮਿਲ ਗਈ ਜੀ, ਉਹਦੇ ਖੇਤ 'ਚੋਂ ਬਰਾਮਦ ਹੋ ਗਈ ਜੀ, ਉਹਦੀ ਕਹੀ 'ਚ ਸੀ ਜੀ, ਉਹਦੇ ਟਰੈਕਟਰ ਵਾਲੇ ਬਕਸੇ 'ਚ ਸੀ ਜੀ, ਉਹਨੇ ਟਾਇਰਾਂ 'ਚ ਲੁਕੋਈ ਸੀ ਜੀ। ਸੋ ਕਿਉਂਕਿ ਉਹ ਕਿਸਾਨ ਜਦੋਂ ਉੱਧਰ ਜਾਂਦੇ ਨੇ ਤਾਂ ਉੱਧਰੋਂ ਕੋਈ ਚੀਜ਼ ਸਿੱਟੀ ਆ ਜਾਂ ਨਹੀਂ ਸਿੱਟੀ ਆ, ਜਾਂ ਮਿਲੀ ਆ ਜਾਂ ਨਹੀਂ ਮਿਲੀ ਆ, ਪਰ ਇਹ ਖਬਰਾਂ ਨਸਰ ਸੁਰੱਖਿਆ ਏਜੰਸੀਆਂ ਦੇ ਹਵਾਲੇ ਨਾਲ ਹੁੰਦੀਆਂ ਰਹਿੰਦੀਆਂ ਨੇ। ਸੋ ਇਸ ਲਈ ਕਿਸਾਨ ਉਸ ਦਿੱਕਤ 'ਚੋਂ ਵੀ ਲੰਘਦੇ ਨੇ। ਜੇ ਹਜ਼ਾਰਾਂ ਪਿੱਛੇ ਇੱਕ ਕਿਸਾਨ ਨੇ ਅਜਿਹੀ ਕੋਈ ਹਰਕਤ ਕਰ ਵੀ ਲਈ, ਕੋਈ ਮਿਲੀ ਭੁਗਤ ਕਰ ਵੀ ਲਈ, ਤਾਂ ਨਿਸ਼ਾਨੇ ਤੇ ਵਿਚਾਰੇ ਸਾਰੇ ਕਿਸਾਨ ਆ ਜਾਂਦੇ ਨੇ ਬਦਨਾਮ, ਉਹ ਤਾਰ ਦੇ ਪਾਰ ਜਾਣ ਵਾਲੇ ਸਾਰੇ ਕਿਸਾਨ ਸ਼ੱਕੀ ਬਣ ਜਾਂਦੇ ਨੇ। ਸੋ ਇਸ ਲਈ ਉਹਨਾਂ ਲਈ ਇਹ ਵੀ ਦਿੱਕਤ ਆ। ਸੋ ਮੈਂ ਜੇਕਰ ਅੰਕੜਿਆਂ ਦੇ ਹਵਾਲੇ ਨਾਲ ਗੱਲ ਕਰਾਂ ਤਾਂ 2500 ਤੋਂ ਲੈ ਕੇ 3500 ਏਕੜ ਜ਼ਮੀਨ ਹੈ ਜਿਹੜੀ ਉਹ ਤਾਰਬੰਦੀ ਦੇ ਹੇਠਾਂ ਆ ਚੁੱਕੀ ਹੈ ਪ੍ਰਵੀਨ ਜੀ। ਉਹਨੂੰ ਉਹ ਤਾਂ ਤਾਰਬੰਦੀ 'ਚ ਖਤਮ ਹੀ ਹੋ ਗਈ, ਤੇ ਤਾਰਬੰਦੀ ਤੋਂ ਪਾਰ ਜਿਹੜਾ ਜ਼ੀਰੋ ਲਾਈਨ ਤੱਕ ਹੈ ਉਹ 1.25 ਕਿਲੋਮੀਟਰ ਦੇ ਕਰੀਬ ਏਰੀਆ ਬਣਦਾ। 1 ਕਿਲੋਮੀਟਰ ਤੋਂ ਕਈ ਥਾਂ ਘੱਟ ਹੈ, ਕਈ ਥਾਂ ਵੱਧ ਹੈ, ਔਸਤਨ 1.25 ਕਿਲੋਮੀਟਰ ਤੋਂ 1.5 ਕਿਲੋਮੀਟਰ ਦਾ ਏਰੀਆ ਬਣਦਾ। ਸੋ ਇਸ ਲਈ ਭਗਵੰਤ ਮਾਨ ਹੋਰੀ ਕਹਿੰਦੇ ਕਿ ਤੁਸੀਂ ਇਹ 30 ਸਾਲਾਂ ਤੋਂ ਕਿਸਾਨਾਂ ਦੀ ਜਿਹੜੀ ਮੰਗ ਚੱਲੀ ਆਉਂਦੀ ਆ, ਇਸ ਮੰਗ ਨੂੰ ਗੌਰ ਕਰਦਿਆਂ ਇਸ ਤਾਰਬੰਦੀ ਨੂੰ ਤੁਸੀਂ 150 ਤੋਂ 200 ਮੀਟਰ ਤੇ ਲੈ ਜਾਓ ਜ਼ੀਰੋ ਲਾਈਨ ਤੇ। ਬੇਸ਼ੱਕ ਉਹਦੇ ਨਾਲ ਸੁਰੱਖਿਆ ਦਸਤਿਆਂ ਦੀ ਚੌਕਸੀ ਵਧਣ ਦਾ ਵੀ ਸਵਾਲ ਹੈ, ਬਹੁਤ ਨੇੜੇ ਹੋਵਾਂਗੇ ਇੱਕ ਦੂਜੇ ਦੀ ਤਾਰਬੰਦੀ ਦੇ, ਤਾਂ ਉੱਥੇ ਹੋਰ ਤਰ੍ਹਾਂ ਦੇ ਤਕਨੀਕੀ ਖਤਰੇ ਸੁਰੱਖਿਆ ਹਵਾਲੇ ਨਾਲ ਵੀ ਇਹ ਵਿਸ਼ਾ ਹੈਗਾ ਕਿ ਕੀ ਉਹ ਸਹੀ ਹੈ ਜਾਂ ਨਹੀਂ ਆ। ਸੋ ਇਸ ਨੀਤੀ ਤੋਂ ਵੀ ਬਚਣਾ। ਪਰ ਕਿਸਾਨਾਂ ਦੇ ਹਵਾਲੇ ਤੋਂ ਵੀ ਅਹਿਮ ਗੱਲ ਆ ਕਿ ਭਾਈ ਜਿਹੜਾ ਸਾਡਾ ਉਧਰ ਦਾ ਖੇਤਰ ਆ, ਚਾਹੇ ਉਹ ਫਿਰੋਜ਼ਪੁਰ ਦਾ, ਚਾਹੇ ਫਾਜ਼ਿਲਕਾ ਦਾ, ਚਾਹੇ ਗੁਰਦਾਸਪੁਰ ਦਾ, ਚਾਹੇ ਪਠਾਨਕੋਟ ਦਾ, ਚਾਹੇ ਅੰਮ੍ਰਿਤਸਰ ਦਾ, ਉਹ ਸਾਰਾ ਜਿਹੜਾ ਖੇਤਰ ਹੈ, ਉੱਥੋਂ ਦੇ ਲੋਕਾਂ ਦੀਆਂ ਜਿਹੜੀਆਂ ਦਿੱਕਤਾਂ ਨੇ ਉਹਨਾਂ ਦਾ ਹੱਲ ਕੀ ਹੈ। ਤੁਸੀਂ ਇਹ ਦੇਖੋ ਪ੍ਰਵੀਨ ਜੀ, ਇਹਨਾਂ ਲੋਕਾਂ ਲਈ, ਕਿਸਾਨਾਂ ਲਈ ਕਿਹਾ ਗਿਆ ਸੀ ਕਿ ਤੁਹਾਨੂੰ ਚਿੰਤਾ ਨਹੀਂ, ਤੁਹਾਨੂੰ ਬਿਜਲੀ 24 ਘੰਟੇ ਮਿਲੂਗੀ। ਹਾਂਜੀ, ਪਰ ਹਕੀਕਤ 'ਚ ਉਹਨਾਂ ਨੂੰ ਨਹੀਂ ਮਿਲਦੀ। ਸ਼ੁਰੂ ਦੇ ਵਿੱਚ ਇਹਨਾਂ ਦੇ ਲਈ ਸਕੂਲ ਦੇ ਵਿੱਚ, ਕਾਲਜ ਦੇ ਵਿੱਚ, ਸਰਕਾਰੀ ਨੌਕਰੀ ਦੇ ਵਿੱਚ ਇੱਕ ਕਿਸਾਨਾਂ ਲਈ ਕੋਟਾ ਤੈਅ ਕੀਤਾ ਸੀ ਕਿ ਤੁਹਾਨੂੰ ਭਾਈ ਉੱਥੇ ਪਹਿਲ ਕਦਮੀ ਦੇ ਨਾਲ ਦਾਖਲਾ, ਨੌਕਰੀ ਦੇ ਵਿੱਚ ਪਹਿਲ ਕਦਮੀ ਮਿਲੂਗੀ। ਹੌਲੀ ਹੌਲੀ ਸਮੇਂ ਦੀਆਂ ਸਰਕਾਰਾਂ ਉਹ ਸਾਰਾ ਕੁਝ ਖਾ ਗਈਆਂ, ਉਹ ਨਹੀਂ ਉਹਨਾਂ ਨੂੰ ਉਹ ਮਿਲਦਾ। ਸੋ ਇਸ ਲਈ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜੇ ਮੁੱਖ ਮੰਤਰੀ ਨੇ ਸਵਾਲ ਖੜਾ ਕੀਤਾ, ਸਵਾਲ ਬਹੁਤ ਗੰਭੀਰ ਹੈ ਔਰ ਮਿਲਣ ਵਾਲਾ ਅਣਗੌਲਿਆ ਹੋਇਆ ਸਵਾਲ ਸੀ, ਜਿਹਨੂੰ ਮੁੱਖ ਮੰਤਰੀ ਨੇ ਉਸ ਮੰਚ ਤੇ ਚੱਕਿਆ। ਤੁਹਾਡੇ ਧਿਆਨ 'ਚ ਹੋਏਗਾ ਪਿਛਲੇ ਦਿਨੀ SYL ਵਾਲਾ ਮਸਲਾ ਸੀ। ਹਾਂਜੀ, SYL ਮਸਲੇ ਦੇ ਵਿੱਚ ਮਤਲਬ ਕਿ ਕਹਿੰਦੇ ਮਾਨ ਸਾਹਿਬ ਨੇ ਜਾਂਦੇ ਹੀ ਛੱਕਾ ਮਾਰਿਆ ਤੇ ਬਾਅਦ ਚੋਂ LBW ਵੀ ਹੋ ਗਏ। ਕਹਿੰਦੇ ਕਿ ਪਹਿਲੀ ਬਾਲ ਤੇ ਛੱਕਾ ਮਾਰਿਆ, ਕਹਿੰਦੇ ਜੀ ਸਾਡੇ ਕੋਲ ਤਾਂ ਪਾਣੀ ਉਹ ਨਹੀਂਗਾ, ਅਸੀਂ ਨਹਿਰ ਕਿਉਂ ਬਣਾਈਏ। ਤੇ ਕਹਿੰਦੇ ਮੈਦਾਨ 'ਚੋਂ ਜਦੋਂ ਆਊਟ ਹੋਏ, ਕਹਿੰਦੇ ਐਂ ਕਰੋ ਫਿਰ ਆਪਾਂ ਮੋਦੀ ਜੀ ਕੋਲ ਚੱਲਦੇ ਹਾਂ, ਮਸਲਾ ਹੱਲ ਕਰ ਲਾਂਗੇ। ਸੋ ਉਸੇ ਤਰ੍ਹਾਂ ਇੱਥੇ ਬੜੀ ਚੰਗੀ ਤਜਵੀਜ਼ ਰੱਖੀ ਉਸ ਮੰਚ ਤੋਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿ ਤੁਸੀਂ ਭਾਈ ਆਪਣੀ ਤਾਰ ਨੂੰ ਚੱਕ ਕੇ 150-200 ਮੀਟਰ ਤੇ ਲੈ ਜਾਓ, ਸਾਡੇ ਪੰਜਾਬ ਦੇ ਕਿਸਾਨਾਂ ਦੇ ਖੇਤ ਉਹਨਾਂ ਨੂੰ ਮਿਲ ਜਾਣ। ਤੇ ਆਉਣ ਲੱਗਿਆਂ ਉਹੀ ਗੱਲ ਕੀਤੀ, ਜਦੋਂ ਗੱਲ ਮੁਕਾਉਣ ਲੱਗੇ ਕਹਿੰਦੇ ਜੀ ਐਂ ਕਰੋ ਫਿਰ ਖੇਤ ਇਹ ਕੇਂਦਰ ਲੈ ਲਵੇ, ਕਿਸਾਨਾਂ ਨੂੰ ਕਿਤੇ ਹੋਰ ਦੇ ਦਿਓ, ਇਹ ਤੁਸੀਂ ਉਹ ਲੈ ਲਓ ਸਾਰੀ ਜ਼ਮੀਨ ਜੀ। ਸੋ ਇਹ ਪੂਰੀ ਤਰ੍ਹਾਂ ਨਾਲ ਮਤਲਬ ਉੱਥੇ ਭਾਈ ਕੇਂਦਰੀ ਰਾਜ ਕਰ ਦਿਓ, ਦੇ ਦਿਓ ਉਹਨਾਂ ਦੇ ਹਵਾਲੇ ਸਾਰਾ ਕੁਝ। ਉਸ ਪਾਸੇ ਵੱਲ ਮਤਲਬ ਆਉਣ ਲੱਗੇ ਕਦਮ ਵਧਾਏ। ਪਰ ਇਸ ਤਜਵੀਜ਼ ਤੇ ਗੌਰ ਕਰਨ ਦੀ ਲੋੜ ਹੈ ਕਿ ਜੇਕਰ ਤਾਰ ਅੱਗੇ ਚਲੀ ਜਾਵੇ ਔਰ ਉਹ ਖੇਤ ਪੰਜਾਬ ਦੇ ਕਿਸਾਨਾਂ ਨੂੰ ਮਿਲ ਜਾਣ ਤਾਂ ਉਹ ਰਾਹਤ ਵਾਲੀ ਖੇਤੀ ਕਰ ਸਕਦੇ ਨੇ। ਸ਼ਾਮ ਸਵੇਰੇ ਜਿਹੜਾ ਉੱਥੇ ਮਤਲਬ ਕਿ ਰਾਤ ਨੂੰ ਕੋਈ ਪਸ਼ੂ ਪੈ ਗਿਆ, ਕੋਈ ਮਤਲਬ ਉਹੋ ਜਿਹਾ ਹਮਲਾ ਹੋ ਗਿਆ, ਕੁਛ ਹੋ ਗਿਆ, ਉਧਰੋਂ ਬਾਰਡਰ ਪਾਰ ਤੋਂ ਕੁਛ ਜਿਹੜੀਆਂ ਚੀਜ਼ਾਂ ਦੇ ਖਤਰੇ ਨੇ ਉਹ ਸਾਰੇ ਟਲ ਜਾਣਗੇ, ਕਿਉਂਕਿ ਜਦੋਂ ਤਾਰ ਹੀ ਅੱਗੇ ਚਲੀ ਗਈ, ਸੁਰੱਖਿਆ ਦਸਤੇ ਹੀ ਅੱਗੇ ਚਲੇ ਗਏ। ਸੋ ਕਿਸਾਨ ਨੂੰ ਆਪਣੇ ਖੇਤ ਦੇ ਵਿੱਚ ਫਸਲ ਪੂਰੀ ਸਮਾਂ ਦੇਣ ਦੇ ਲਈ, ਖੇਤੀ ਕਰਨ ਦੇ ਲਈ ਸਮਾਂ ਮਿਲ ਜਾਏਗਾ। ਔਰ ਇਹ 30 ਸਾਲ ਤੋਂ ਚੱਲੀ ਆਉਂਦੀ ਮੰਗ, ਸਾਡੀ 21,600 ਏਕੜ ਤੋਂ ਵੱਧ ਵਾਲੀ ਜ਼ਮੀਨ ਕਿਸਾਨਾਂ ਨੂੰ ਪੂਰੀ ਤਰ੍ਹਾਂ ਨਾਲ ਮਾਲਕੀ ਹੱਕ ਵਰਗੀ ਸਥਿਤੀ 'ਚ ਆ ਜਾਣਗੇ। ਸੋ ਮੈਨੂੰ ਲੱਗਦਾ ਇਹਦੇ ਉੱਤੇ ਜੇਕਰ ਗ੍ਰਹਿ ਮੰਤਰਾਲਾ, ਕੇਂਦਰ ਸਰਕਾਰ ਗੰਭੀਰਤਾ ਨਾਲ ਸੱਚਮੁੱਚ ਕਿਸਾਨਾਂ ਦੀ ਪੀੜ ਸਮਝਦੀ ਹੋਵੇ, ਕਿਉਂਕਿ ਉਹ ਤਾਂ ਉਮੀਦ ਨਹੀਂ ਹੈ, ਜੇ ਪੀੜ ਸਮਝਦੀ ਹੁੰਦੀ ਹੈ 385 ਦਿਨ ਕਿਸਾਨਾਂ ਨੂੰ ਦਿੱਲੀ ਬੈਠਣਾ ਨਾ ਪੈਂਦਾ, 700 ਤੋਂ ਵੱਧ ਕਿਸਾਨ ਜਾਨ ਨਾ ਗਵਾਉਂਦੇ। ਸੋ ਇਸ ਲਈ ਜੇਕਰ ਉਹ ਪੀੜ ਹੁਣ ਉਸ ਘਟਨਾ ਤੋਂ ਬਾਅਦ ਵੀ ਜੇਕਰ ਉਹ ਮਹਿਸੂਸ ਕਰੇ, ਜਾਂ ਉਹ ਮੈਂ ਕਹਿੰਦਾ ਕਿ ਉਹਦੇ ਮਨ 'ਚ ਰਾਜਨੀਤਿਕ ਲਾਲਸਾ ਹੀ ਜਾਗ ਜਾਵੇ ਕਿ ਹਾਂ
ਅਸੀਂ ਭਾਈ ਪੰਜਾਬ ਦੇ ਵਿੱਚ ਆਪਣੇ ਪੈਰ ਲਾਉਣੇ ਆ, ਚੱਲ ਇਸ ਹਵਾਲੇ ਨਾਲ 1.5 ਲੱਖ ਤੋਂ ਵੱਧ ਕਿਸਾਨ ਪਰਿਵਾਰ ਸ਼ਾਇਦ ਖੁਸ਼ ਹੋ ਜਾਣ। ਮੈਂ ਕਹਿੰਦਾ ਇਸੇ ਲਾਲਸਾ ਬਸ ਕਰ ਦੇਣ, ਪਰ ਕਿਸਾਨਾਂ ਲਈ ਇਹ ਬਹੁਤ ਵੱਡੀ ਰਾਹਤ ਵਾਲੀ ਗੱਲ ਹੋਏਗੀ ਜੇਕਰ ਉਹ ਜ਼ਮੀਨ ਕਿਸਾਨਾਂ ਨੂੰ ਸਹੀ ਮਾਇਨੇ 'ਚ ਵਾਪਸ ਮਿਲ ਜਾਵੇ ਤੇ ਤਾਰ ਅੱਗੇ ਚਲੀ ਜਾਵੇ। ਜੀ ਬਿਲਕੁਲ ਬਿਲਕੁਲ, ਕਿਸਾਨਾਂ ਦਾ ਫਾਇਦਾ ਹੋ ਜਾਊਗਾ ਜੀ। ਹੁਣ ਉਹਨਾਂ ਦੀ ਖੱਜਲ ਖੁਆਰੀ ਜਿਹੜੀ ਹੈ ਸ਼ਰਮਾ ਜੀ, ਉਹ ਵਾਕਈ ਬਹੁਤ ਜ਼ਿਆਦਾ ਸਹੀ ਦੱਸਿਆ ਤੁਸੀਂ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਅਮਿਤ ਸ਼ਾਹ ਦੀ ਮੀਟਿੰਗ ਦੀ। ਅਮਿਤ ਸ਼ਾਹ ਦੀ ਮੀਟਿੰਗ ਦੇ ਵਿੱਚ ਭਗਵੰਤ ਮਾਨ ਹਾਜ਼ਰ ਸੀਗੇ, ਪਰ ਮਮਤਾ ਤੇ ਨਿਤਿਸ਼ ਗੈਰ ਹਾਜ਼ਰ। ਪ੍ਰਵੀਨ ਜੀ, ਇਹ ਮਤਲਬ ਫਿਰ ਆਪਣਾ ਜਿਹੜਾ ਹਰਿਆਣੇ ਦਾ ਏਰੀਆ, ਉਸ ਏਰੀਏ ਦੇ ਵਿੱਚ ਇਹ ਬੈਠਕ ਸੀ। ਬਕਾਇਦਾ ਤੌਰ ਦੇ ਉੱਤੇ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਉਸ ਬੈਠਕ ਸ਼ਾਮਲ ਹੁੰਦੇ ਨੇ। ਉਹਦੇ ਵਿੱਚ ਖਾਸ ਕਰਕੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਗ੍ਰਹਿ ਮੰਤਰੀ ਸ਼ਾਮਲ ਹੁੰਦੇ ਨੇ, ਕਿਉਂਕਿ ਇਹ ਗ੍ਰਹਿ ਮੰਤਰੀਆਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਬੁਲਾਈ ਗਈ ਬੈਠਕ ਸੀ। ਸੋ ਉਸ ਨੂੰ ਜਦੋਂ ਮੈਂ ਦੇਖਦਾ ਉਸ ਹਵਾਲੇ ਨਾਲ ਕਿ ਹਾਂ ਉਹ ਸੂਰਜ ਕੁੰਡ ਦੇ ਖੇਤਰ 'ਚ ਬੁਲਾਈ ਗਈ ਬੈਠਕ ਦੇ ਵਿੱਚ, ਤਾਂ ਉਹਦੇ ਵਿੱਚ ਲਗਭਗ ਜਿਹੜੇ ਮੁੱਖ ਮੰਤਰੀ ਗ੍ਰਹਿ ਮੰਤਰੀ ਨੇ, ਜਿੱਥੇ ਤਾਂ ਭਾਜਪਾ ਦਾ ਰਾਜ ਹੈ, ਉਹ ਤਾਂ ਸਾਰੇ ਭੱਜ ਕੇ ਆਏ ਉਸ ਬੈਠਕ ਦੇ ਵਿੱਚ। ਜਿੱਥੇ ਭਾਜਪਾ ਦਾ ਰਾਜ ਨਹੀਂ ਹੈ ਤੇ ਗ੍ਰਹਿ ਮੰਤਰਾਲਾ ਮੁੱਖ ਮੰਤਰੀ ਕੋਲ ਹੈ, ਉਹਨਾਂ ਮੁੱਖ ਮੰਤਰੀਆਂ ਨੇ ਇਸ ਬੈਠਕ 'ਚੋਂ ਟਾਲਾ ਵੱਟਿਆ, ਮਤਲਬ ਜ਼ਿਆਦਾਤਰ। ਜੇਕਰ ਤੁਸੀਂ ਦੇਖੋ ਤਾਂ ਕੁਝ ਸੂਬਿਆਂ ਦੇ ਵਿੱਚ ਭਾਜਪਾ ਦੀ ਸਰਕਾਰ ਨਹੀਂ ਆ, ਪਰ ਗ੍ਰਹਿ ਮੰਤਰਾਲਾ ਕਿਸੇ ਹੋਰ ਕੋਲ ਹੈ। ਉਹਨਾਂ 'ਚੋਂ ਕੁਝ ਕੁ ਮੰਤਰੀ ਉੱਥੇ ਦੇਖੇ ਗਏ, ਪਰ ਜਿਹੜੇ ਮੁੱਖ ਮੰਤਰੀ ਨੇ ਉਹਨਾਂ 'ਚੋਂ ਲਗਭਗ ਗੈਰ ਹਾਜ਼ਰ ਰਹੇ, ਕਿਉਂਕਿ ਉੱਥੇ ਅਮਿਤ ਸ਼ਾਹ ਦਾ ਆਪਣਾ ਹੀ ਦਬਦਬਾ ਹੁੰਦਾ। ਸਾਰਿਆਂ ਨੂੰ ਪਤਾ ਕਿ ਅਮਿਤ ਸ਼ਾਹ ਜਦੋਂ ਆਉਂਦੇ ਨੇ ਤਾਂ ਉਹ ਆਪਣਾ ਜਿਹੋ ਜਿਹਾ ਔਰਾ ਲੈ ਕੇ ਆਉਂਦੇ ਨੇ ਕਿ ਮੈਂ ਜੋ ਕਹਾਂ ਉਹੀ ਸੁਣਨਾ ਹੈ, ਮੇਰੀ ਹਾਂ 'ਚ ਹਾਂ ਮਿਲਾਉਣੀ ਹੈ। ਔਰ ਉੱਥੇ ਉਹ ਜਿਹੋ ਜਿਹਾ ਫਰਮਾਨ ਸੁਣਾ ਕੇ ਗਏ ਨੇ, ਉਹ ਕਹਿੰਦੇ ਕਿ ਅੰਦਰੂਨੀ ਸੁਰੱਖਿਆ ਦਾ ਮਾਮਲਾ ਤਾਂ ਅਸੀਂ ਨਜਿੱਠ ਲਿਆ ਜੀ, ਉਹ ਤਾਂ ਸਾਡੇ ਕੰਟਰੋਲ 'ਚ ਆ ਸਾਰਾ ਕੁਝ, ਠੀਕ ਹੈ। ਤੇ ਜਿਹੜਾ ਬਾਹਰਲਾ ਕੰਟਰੋਲ ਉਹ ਅਸੀਂ ਕਰ ਲੈਣਾ, ਕਹਿੰਦੇ ਬਸ ਉਹਦੇ ਵਿੱਚ ਵੀ ਕੋਈ ਮਸਲਾ ਨਹੀਂ, ਬਸ ਸੂਬੇ ਸਰਕਾਰਾਂ ਸਾਡੇ ਨਾਲ ਮਤਲਬ ਕਿ ਸਾਥ ਦੇਣ, ਕਹਿੰਦੇ। ਸੋ ਉਸ ਹਵਾਲੇ ਨਾਲ ਉਹਨਾਂ ਦੀ ਜਿਹੜੀ ਉਹ ਗੱਲ ਆ, ਉਹ ਕਿਤੇ ਗੰਭੀਰ ਸੁਨੇਹਾ ਦਿੰਦੀ ਹੈ ਕਿ ਕਿਸੇ ਐਂਗਲ ਤੋਂ, ਜਿਸ ਨਜ਼ਰੀਏ ਤੋਂ ਗੱਲ ਕਰਦੇ ਨੇ, ਕਿਉਂਕਿ ਉਹਦੇ ਵਿੱਚ ਉਹਨਾਂ ਨੇ ਇੱਕ ਖਾਸ ਗੱਲ ਕਹੀ ਪ੍ਰਵੀਨ ਜੀ। ਉਹਨਾਂ ਨੇ ਕਿਹਾ ਕਿ ਹੁਣ ਹਰ ਸੂਬੇ ਦੇ ਵਿੱਚ ਰਾਸ਼ਟਰੀ ਜਾਂਚ ਏਜੰਸੀ ਹੈ ਜਿਹੜੀ NIA, ਉਹਦਾ ਦਫ਼ਤਰ ਅਸੀਂ ਖੋਲਾਂਗੇ। ਹਰ ਸੂਬੇ ਦੇ ਵਿੱਚ NIA ਦਾ ਦਫ਼ਤਰ ਅਸੀਂ ਕਹਿੰਦੇ ਖੋਲ ਦੇਣਾ। ਸੋ ਇਸ ਲਈ ਉਹਦੇ ਲਈ ਸਾਡੀ ਪੂਰੀ ਤਿਆਰੀ ਆ, ਤੇ ਉਸ ਨੂੰ ਲੈ ਕੇ ਉਹਨਾਂ ਨੇ ਤਜਵੀਜ਼ ਰੱਖੀ। ਤੇ ਇਸ ਬੈਠਕ ਦੇ ਵਿੱਚ ਤੁਸੀਂ ਇਹ ਦੇਖੋ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲ ਗ੍ਰਹਿ ਮੰਤਰਾਲਾ ਉਹ ਹਾਜ਼ਰ ਹੁੰਦੇ ਨੇ, ਪਰ ਉਹ ਭਾਜਪਾਈ ਸਰਕਾਰ ਨਹੀਂ ਹੈ। ਸੋ ਇਸ ਲਈ ਮੈਂ ਕਹਿੰਦਾ ਕਿ ਜੇਕਰ ਕੇਂਦਰ ਬਣ ਕੇ ਕੰਮ ਕਰੇ ਤੇ ਸੂਬਿਆਂ ਦੇ ਮੁੱਖ ਮੰਤਰੀ ਗ੍ਰਹਿ ਮੰਤਰੀ ਆਪਣੇ ਸੂਬਿਆਂ ਦੇ ਨੁਮਾਇੰਦੇ ਬਣ ਕੇ ਕੰਮ ਕਰਨ, ਤਾਂ ਇਸ ਬੈਠਕ ਦੇ ਵਿੱਚ ਇਹ ਸਾਨੂੰ ਚਰਚਾ ਕਿਉਂ ਕਰਨੀ ਪਵੇ ਕਿ ਫਲਾਣੇ ਸੂਬੇ ਦਾ ਆਇਆ ਤੇ ਫਲਾਣੇ ਸੂਬੇ ਦਾ ਮੁੱਖ ਮੰਤਰੀ ਨਹੀਂ ਆਇਆ। ਬਿਲਕੁਲ ਸਹੀ। ਜਦੋਂ ਇਹ ਪਾਰਟੀਆਂ ਦੇ ਬਣ ਕੇ ਕੰਮ ਕਰਦੇ ਨੇ ਤਾਂ ਹੁਣ ਉਹ ਨਹੀਂ ਗਏ ਕਿ ਅਸੀਂ ਤਾਂ ਕਾਂਗਰਸ ਪੱਖੀ ਆ, ਅਸੀਂ BJP ਵਿਰੋਧੀਆਂ, ਅਸੀਂ ਨਹੀਂ ਜਾਣਾ ਤੇ ਜਿਹੜਿਆਂ ਨੂੰ ਲੱਗਦਾ ਕਿ ਸਾਡੀ BJP ਨਾਲ ਦਾਲ ਗਲਦੀ ਹੈ, ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਦਾਲ ਗਲਦੀ ਹੈ, ਉਹਨਾਂ ਨੂੰ ਉਹ ਸੂਟ ਕਰਦਾ ਉਹਨਾਂ ਵਿੱਚ ਬੈਠਣਾ। ਸੋ ਇਸ ਲਈ ਗਏ। ਸੋ ਤੁਸੀਂ ਇਹ ਦੇਖੋ ਕਿ ਇਸ ਬੈਠਕ ਦੇ ਵਿੱਚ ਬਤੌਰ ਮੁੱਖ ਮੰਤਰੀ ਜਿਹੜੇ ਗ੍ਰਹਿ ਮੰਤਰੀ ਨੇ ਜਿਹੜੇ ਸੂਬਿਆਂ 'ਚ, ਮਮਤਾ ਬੈਨਰਜੀ ਪੱਛਮੀ ਬੰਗਾਲ ਤੋਂ ਨਹੀਂ ਆਏ, ਨਤੀਸ਼ ਕੁਮਾਰ ਬਿਹਾਰ ਤੋਂ ਨਹੀਂ ਆਏ, ਨਵੀਨ ਪਟਨਾਇਕ ਉੜੀਸਾ ਤੋਂ ਨਹੀਂ ਆਏ, ਸਟਾਲਿਨ ਤਾਮਿਲਨਾਡੂ ਤੋਂ ਨਹੀਂ ਆਏ, ਅਸ਼ੋਕ ਗਹਿਲੋਤ ਰਾਜਸਥਾਨ ਤੋਂ ਨਹੀਂ ਆਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ, ਕੇਰਲਾ ਵਾਲੇ ਮੁੱਖ ਮੰਤਰੀ ਪਹੁੰਚੇ, ਉਹਨਾਂ ਕੋਲ ਗ੍ਰਹਿ ਮੰਤਰਾਲਾ। ਆਹ ਦੋ ਸੀ ਜਿਹੜੇ ਗੈਰ ਭਾਜਪਾਈਆਂ ਚੋਂ ਮੁੱਖ ਮੰਤਰੀ ਵਜੋਂ ਉਸ ਬੈਠਕ ਸ਼ਾਮਲ ਹੋਏ, ਨਹੀਂ ਤਾਂ ਉੱਥੇ ਜ਼ਿਆਦਾਤਰ ਗੈਰ ਹਾਜ਼ਰ ਦੇਖੇ ਗਏ। ਸੋ ਪਰ ਜਿਵੇਂ ਕੇਂਦਰ ਨੇ ਕਿਹਾ ਕਿ ਅਪਰਾਧਾਂ ਨਾਲ ਨਜਿੱਠਣ ਲਈ ਸਾਨੂੰ ਹੁਣ ਕੇਂਦਰ ਦੀ ਜ਼ਿੰਮੇਵਾਰੀ ਹੈ, ਅਸੀਂ ਅੰਦਰੂਨੀ ਤਾਕਤ ਹਾਸਲ ਕਰ ਲਈ ਹੈ, ਬਾਰਡਰ ਦੇ ਉੱਤੇ ਵੀ ਅਸੀਂ ਮਜ਼ਬੂਤੀ ਨਾਲ ਖੜੇ ਹਾਂ। ਸੋ ਅਸੀਂ ਇਸ ਤਕਨੀਕ ਵੱਲ ਵੱਧ ਰਹੇ ਹਾਂ ਕਿ ਜਦੋਂ 2200 ਜਿਵੇਂ ਇਸ ਸਦੀ ਦੇ ਵਿੱਚ ਜਦੋਂ 100 ਸਾਲ ਪੂਰੇ ਹੁੰਦੇ ਨੇ, ਜਿਵੇਂ 1947 ਤੋਂ ਬਾਅਦ, ਉਸ ਹਵਾਲੇ ਨਾਲ ਅਸੀਂ ਜਦੋਂ ਅੱਗੇ ਆਈਏ ਤਾਂ ਸਾਰਾ ਕੁਝ ਸਾਡੇ ਕੰਟਰੋਲ 'ਚ ਹੋਵੇ। ਤੇ ਉਹਦੇ ਲਈ ਅਸੀਂ NIA ਨੂੰ ਇੰਨਾ ਮਜ਼ਬੂਤ ਕਰਾਂਗੇ ਕਿ ਹਰ ਸੂਬੇ ਦੇ ਵਿੱਚ ਅਸੀਂ ਉਹਦਾ 2024 ਤੱਕ ਦਫ਼ਤਰ ਖੋਲ੍ਹ ਦੇਣਾ। ਸੋ ਉਹ ਕਿਤੇ ਨਾ ਕਿਤੇ ਕੇਂਦਰੀਕਰਨ ਵੱਲ ਵਧਣ ਦੀ ਕਵਾਇਦ ਵੱਲ ਇੱਕ ਹੋਰ ਕਦਮ ਵਜੋਂ ਦੇਖਣ ਦੀ ਲੋੜ ਹੈ ਇਸ ਗੱਲ। ਪਰ ਇਸ ਕੇਂਦਰੀਕਰਨ ਦਾ ਵਿਰੋਧ ਕਿੰਨੇ ਕਰਦੇ ਆ, ਇਹ ਵੇਖਣ ਵਾਲੀ ਗੱਲ ਹੈ, ਕਿਉਂਕਿ ਸੰਘੀ ਢਾਂਚਾ ਸੰਘ ਰਾਹੀਂ ਅਲਾਪਣਾ ਬਹੁਤ ਸੌਖਾ, ਸੰਘ ਪਾੜਨਾ ਬਹੁਤ ਸੌਖਾ, ਸੰਘੀ ਢਾਂਚੇ ਦੀ ਰਾਖੀ ਕਰਨੀ ਬਹੁਤ ਔਖੀ ਹੈ। ਇਹਦੇ ਲਈ ਤੁਹਾਨੂੰ ਅੜਨਾ ਪੈਂਦਾ। ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ, ਤੇ ਗੱਲ ਕਰੀਏ ਜਿਹੜੇ ਗ੍ਰਾਂਟਾਂ ਉਡੀਕ ਰਹੇ ਨੇ। ਆਮ ਤੌਰ ਤੇ ਆਪਾਂ ਪਿੰਡਾਂ 'ਚ ਸੁਣਿਆ ਸੀਗਾ ਵੀ ਪਿੰਡਾਂ ਵਾਲੇ ਗ੍ਰਾਂਟ ਨੂੰ ਉਡੀਕਦੇ ਆ ਵਿਕਾਸ ਕਰਨ ਵਾਸਤੇ।
ਹੁਣ ਤੇ ਸੁਣਦਿਆਂ ਵੀ ਮੁੱਖ ਮੰਤਰੀ ਗ੍ਰਾਂਟਾਂ ਉਡੀਕ ਰਹੇ ਆ ਤੇ ਸਪੀਕਰ ਗੱਫੇ ਵੰਡ ਰਹੇ ਆ। ਪ੍ਰਵੀਨ ਜੀ, ਤੁਸੀਂ ਬਿਲਕੁਲ ਦਰੁਸਤ ਫਰਮਾਇਆ ਕਿ ਪਿੰਡਾਂ ਨੂੰ ਮਤਲਬ ਕਿ ਹੁੰਦਾ ਕਿ ਕੋਈ ਮੰਤਰੀ ਆਵੇ, ਕੋਈ MLA ਆਵੇ, ਕੋਈ ਬੜਾ ਅਫਸਰ ਆਵੇ, ਸ਼ਾਇਦ ਪਿੰਡ ਨੂੰ ਕੋਈ ਗ੍ਰਾਂਟ ਦੇ ਜਾਵੇ। ਪਰ ਸੱਚ ਜਾਣਿਓ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ, ਖਾਸ ਕਰ ਕਾਂਗਰਸ ਦੇ ਕੈਪਟਨ ਤੇ ਚੰਨੀ ਦੇ ਰਾਜ ਦੇ ਵਿੱਚ, ਪੰਜਾਬ ਦੇ ਪਿੰਡਾਂ ਦੇ ਵਿੱਚ ਟੈਲਾਂ ਬਹੁਤ ਲੱਗੀਆਂ। ਕੋਈ ਪਿੰਡ ਨਹੀਂ ਬਚਿਆ ਜਿਹਦੇ ਵਿੱਚ ਗਲੀਆਂ ਪੱਟ ਕੇ ਟੈਲਾਂ ਨਾਲ ਲਾਈਆਂ ਹੋਣ। ਬਾਹਰਲੀਆਂ ਫਿਰਨੀਆਂ ਦੇ ਉੱਤੇ ਵੀ, ਖੇਤਾਂ ਨੂੰ ਜਾਂਦੇ ਸੜਕਾਂ ਦੇ ਉੱਤੇ ਵੀ, ਮਤਲਬ ਪਹਿਆਂ ਦੇ ਉੱਤੇ ਵੀ, ਜਿਹੜਾ ਮਤਲਬ ਕਿ ਮੁੱਖ ਮਾਰਗ ਹੈ ਸਾਡਾ, ਸਟੇਟ ਵਾਲੇ ਮਾਰਗ ਨੇ ਚਾਹੇ, ਉਹਨਾਂ ਦੇ ਉੱਤੇ ਵੀ ਪਿੰਡ ਦੇ ਦਾਇਰੇ 'ਚ ਜਿੰਨੇ ਹੁੰਦੇ ਉਹ ਤੋਂ ਵੀ ਪੱਟ ਕੇ ਲਾਈਆਂ। ਸੋ ਉਹਦੇ ਨਾਲ ਲੱਗਿਆ ਕਿ ਲੈ ਵੀ MLA ਨੇ ਤਾਂ ਬੜਾ ਕੰਮ ਕੀਤਾ। ਪਰ ਹਕੀਕਤ ਇਹ ਸੀ ਕਿ ਉਹ ਗ੍ਰਾਂਟ ਵੀ ਕੇਂਦਰੀ ਗ੍ਰਾਂਟ ਸੀ ਜੀ, ਤੇ ਉਹ ਟੈਲਾਂ ਵੀ ਜ਼ਿਆਦਾਤਰ MLA ਦੀਆਂ ਆਪਣੀਆਂ ਮਸ਼ੀਨਾਂ 'ਚੋਂ ਬਣੀਆਂ ਸੀ ਜਾਂ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਫੈਕਟਰੀਆਂ 'ਚੋਂ ਬਣੀਆਂ ਸੀ। ਸੋ ਲਗਭਗ ਪੰਜਾਬ ਦੇ ਹਰ MLA ਨੇ ਆਪਣੀ ਫੈਕਟਰੀ, ਆਪਣੇ ਰਿਸ਼ਤੇਦਾਰ ਨੂੰ ਫੈਕਟਰੀ ਲਵਾਤੀ ਸੀ ਟੈਲਾਂ ਦੀ, ਤੇ ਉਹ ਕੰਮ ਦੱਬ ਕੇ ਚੱਲਿਆ। ਸੋ ਪਿੰਡਾਂ ਨੂੰ ਸਹੀ ਮਾਇਨੇ 'ਚ ਸਰਕਾਰ ਵੱਲੋਂ ਗ੍ਰਾਂਟ ਨਹੀਂ ਦਿੱਤੀ ਗਈ ਪਿਛਲੇ ਸਮੇਂ 'ਚ, ਤੇ ਹੁਣ ਬਦਲਾਅ ਦੀ ਸਰਕਾਰ ਆ ਗਈ ਤੇ ਹੁਣ ਉਮੀਦ ਸੀਗੀ ਕਿ ਹਾਂ ਗ੍ਰਾਂਟ ਮਿਲੂਗੀ। ਅਸਲ ਦੇ ਵਿੱਚ ਹਰੇਕ ਮੰਤਰੀ ਔਰ ਮੁੱਖ ਮੰਤਰੀ ਲਈ ਇੱਕ ਅਧਿਕਾਰਤ ਕੋਟਾ ਕਿ ਆਹ ਕੋਟਾ ਪਾਈ ਉਸ ਨੂੰ ਖਜ਼ਾਨੇ 'ਚੋਂ ਅਲਾਟ ਹੋਣਾ, ਜਿਹਦੇ ਵਿੱਚੋਂ ਉਹਨੇ ਕਿਸੇ ਸਮਾਗਮਾਂ 'ਚ ਜਾਣਾ, ਕਿਸੇ ਸੰਸਥਾ ਦੇ ਪ੍ਰੋਗਰਾਮ 'ਚ ਜਾਣਾ, ਕਿਸੇ ਨਗਰ ਨਿਗਮ 'ਚ ਜਾਣਾ, ਕਿਤੇ ਵੀ ਸਮਾਗਮ ਜਾਣਾ, ਉੱਥੇ ਉਹ ਗ੍ਰਾਂਟ। ਕਿਉਂਕਿ ਅਸਲ 'ਚ ਜਦੋਂ ਬੰਦਾ ਪ੍ਰੋਗਰਾਮ 'ਚ ਜਾਂਦਾ ਹੈ ਪ੍ਰਵੀਨ ਜੀ, ਮੰਤਰੀ ਜਾਣ, ਮੁੱਖ ਮੰਤਰੀ ਜਾਣ, ਤਾਂ ਉਹਦੇ ਮੂਹਰੇ ਕੁਝ ਮੰਗਾਂ ਰੱਖੀਆਂ ਜਾਂਦੀਆਂ ਔਰ ਉਹਨਾਂ ਮੰਗਾਂ 'ਚੋਂ 2 ਜਾਂ 4 ਮੰਗਾਂ ਪਹਿਲਾਂ ਤੈਅ ਹੁੰਦੀਆਂ ਕਿ ਜੀ ਆਹ ਜ਼ਰੂਰ ਪ੍ਰਵਾਨ ਕਰ ਲਿਓ। ਸੋ ਪ੍ਰਵਾਨ ਮੰਗਾਂ ਦੇ ਲਈ ਫਿਰ ਗ੍ਰਾਂਟ ਐਲਾਨਣੀ ਹੁੰਦੀ ਹੈ। ਤੇ ਪੁਰਾਣਾ ਰਿਕਾਰਡ ਰਿਹਾ ਹੈ ਪਿਛਲੇ ਦੌਰ ਦੇ ਵਿੱਚ, ਚਾਹੇ ਇੱਕ ਪਾਸੇ ਆਪਾਂ ਪਿੰਡਾਂ ਦਾ ਹਵਾਲਾ ਕਰਦੇ ਹਾਂ ਕਿ ਪਿੰਡਾਂ ਨੂੰ ਗ੍ਰਾਂਟ ਸਿੱਧੇ ਰੂਪ 'ਚ ਪੰਜਾਬ ਵੱਲੋਂ ਨਹੀਂ ਮਿਲੀ, ਪਰ ਦੂਸਰੇ ਪਾਸੇ ਜੇਕਰ ਕੁੱਲ ਹਵਾਲੇ ਨਾਲ ਦੇਖਿਆ ਜਾਵੇ ਤਾਂ ਪੰਜਾਬ ਦੇ ਅੰਦਰ ਸੰਸਥਾਵਾਂ ਲਈ, ਕਲੱਬਾਂ ਲਈ, ਆਪਣੇ ਪੱਖੀ ਧਿਰਾਂ ਲਈ, ਇਹੋ ਜਿਹੇ ਸੰਸਥਾਵਾਂ ਸੰਗਠਨਾਵਾਂ ਦੇ ਲਈ ਗ੍ਰਾਂਟਾਂ ਵੰਡੀਆਂ ਜਾਂਦੀਆਂ ਰਹੀਆਂ ਔਰ ਹਮੇਸ਼ਾ ਸਾਲ ਦੇ ਅੱਧ ਤੱਕ ਆਉਂਦਿਆਂ 60 ਤੋਂ 70% ਦੀ ਗ੍ਰਾਂਟ ਵੰਡ ਲਈ ਜਾਂਦੀ ਹੈ, ਜਿਹੜਾ ਅਧਿਕਾਰਤ ਕੋਟਾ। ਔਰ ਇਹ ਅਧਿਕਾਰਤ ਕੋਟਾ ਮੁੱਖ ਮੰਤਰੀ ਦਾ ਕਰੀਬ ਮਤਲਬ ਕਿ ਹਰੇਕ ਮੁੱਖ ਮੰਤਰੀ ਨੂੰ ਜਿਹੜਾ ਸਾਲਾਨਾ 10 ਕਰੋੜ ਦਾ ਕੋਟਾ ਮਿਲਦਾ ਜੀ, ਔਰ ਹਰੇਕ ਮੰਤਰੀ ਨੂੰ ਸਾਲਾਨਾ 3 ਕਰੋੜ ਦਾ ਕੋਟਾ ਮਿਲਦਾ। ਤੇ ਇਸ ਮੌਕੇ 10 ਮਤਲਬ ਕਿ ਜੇਕਰ ਆਪਾਂ ਇਸ ਸਾਲ ਦੇ ਮਹੀਨੇ ਲਾਈਏ ਤਾਂ 2 ਮਹੀਨੇ ਇਹ ਬਚੇ ਨੇ ਤੇ ਅਗਲੇ ਸਾਲ ਵਾਲੇ 3 ਮਹੀਨੇ ਤਾਂ ਜਿਹੜਾ ਸਾਡਾ ਵਿੱਤੀ ਵਰ੍ਹਾ ਹੁੰਦਾ ਉਸ ਵਰ੍ਹੇ ਦੇ 5 ਮਹੀਨੇ ਬਚੇ ਨੇ ਜੀ। ਤੇ 5 ਮਹੀਨੇ ਬਚੇ ਹੋਣ ਤੇ ਸਰਕਾਰ ਨੇ ਅਜੇ 1 ਵੀ ਰੁਪਈਆ ਵੰਡਿਆ ਨਾ ਹੋਵੇ। ਤੇ ਉਹਦਾ ਕਾਰਨ ਇਹ ਹੈ ਕਿ ਲੋਕ ਤਾਂ ਲੋਕ, ਸੰਗਠਨ ਦਾ ਸੰਗਠਨ, ਪਿੰਡ ਸ਼ਹਿਰ ਤਾਂ ਪਿੰਡ ਸੰਗਠਨ, ਮੁੱਖ ਮੰਤਰੀ ਤੇ ਮੰਤਰੀ ਗ੍ਰਾਂਟ ਉਡੀਕ ਰਹੇ ਨੇ। ਮੁੱਖ ਮੰਤਰੀ ਤੇ ਮੰਤਰੀਆਂ ਨੂੰ ਗ੍ਰਾਂਟ ਅਲਾਟ ਨਹੀਂ ਹੋਈ ਅਜੇ ਤੱਕ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕੋਟਾ ਜਿਹੜਾ ਬਣਦਾ ਉਹ ਕਰੀਬ 10 ਕਰੋੜ ਰੁਪਈਆ ਬਣਦਾ। ਇਸੇ ਤਰ੍ਹਾਂ ਜਿਹੜੇ ਮੰਤਰੀ ਨੇ ਉਹਨਾਂ ਦਾ ਕੋਟਾ 3-3 ਕਰੋੜ ਬਣਦਾ। ਸਪੀਕਰ ਤੇ ਡਿਪਟੀ ਸਪੀਕਰ ਦਾ ਕੋਟਾ ਵੀ 3-3 ਕਰੋੜ ਬਣਦਾ। ਸਪੀਕਰ ਤੇ ਡਿਪਟੀ ਸਪੀਕਰ ਨੂੰ 3-3 ਕਰੋੜ ਜਾਰੀ ਹੋ ਚੁੱਕਿਆ ਤੇ ਸਪੀਕਰ ਸਾਹਿਬ ਨੇ ਤਾਂ ਉਹਦੇ ਵਿੱਚੋਂ ਮੈਨੂੰ ਲੱਗਦਾ ਅੱਧ ਤੋਂ ਵੱਧ ਵੰਡ ਦਿੱਤਾ। ਇਸੇ ਤਰ੍ਹਾਂ ਡਿਪਟੀ ਸਪੀਕਰ ਵੀ ਖਾਸਾ ਪੈਸਾ ਵੰਡ ਚੁੱਕੇ ਨੇ। ਪਰ ਪੰਜਾਬ ਦੇ ਵਿੱਚ ਇਸ ਮੌਕੇ 5 ਰਾਜ ਸਭਾ ਮੈਂਬਰ ਨੇ ਔਰ 5 ਆਮ ਆਦਮੀ ਪਾਰਟੀ ਨਾਲ ਸੰਬੰਧਿਤ ਨੇ, ਜਿਨ੍ਹਾਂ ਚੋਂ 3 ਪਹਿਲਾਂ ਬਣ ਗਏ ਸੀ, 2 ਬਾਅਦ ਚੋਂ ਬਣੇ ਨੇ। ਤੇ ਉਹਨਾਂ ਨੂੰ ਵੀ ਕਹਿੰਦੇ ਕਿ ਫੰਡ ਜਿਹੜਾ ਸੈਂਟਰ ਵੱਲੋਂ ਮਿਲਣਾ ਹੁੰਦਾ ਉਹ ਅਧਿਕਾਰਤ ਫੰਡ ਮਿਲ ਚੁੱਕਿਆ ਤੇ ਪਰ ਉਹਦੇ ਵਿੱਚੋਂ ਉਹਨਾਂ ਨੇ ਵੀ ਅਜੇ ਪਾਈ ਨਹੀਂ ਵੰਡੀ। ਸੋ ਇਸ ਹਵਾਲੇ ਨਾਲ ਸਮਝਣ ਦੀ ਲੋੜ ਆ ਕਿ ਉਹਨਾਂ ਨੂੰ ਜਿਹੜਾ 2.5 ਕਰੋੜ ਰੁਪਈਆ ਸਾਲਾਨਾ ਮਿਲਦਾ ਅਧਿਕਾਰਤ ਫੰਡ, ਉਹਦੇ ਵਿੱਚੋਂ ਉਹਨਾਂ ਨੇ ਵੀ ਅਜੇ ਰੁਪਈਆ ਨਹੀਂ ਵੰਡਿਆ। ਸੋ ਇਸ ਲਈ ਇਹ ਕੀ ਪਹਿਲੂ ਹੈ, ਇਹ ਸਮਝ ਨਹੀਂ ਆਉਂਦਾ ਕਿ ਕਿਉਂ ਆਮ ਆਦਮੀ ਪਾਰਟੀ ਅਜੇ ਵਿਭਾਗੀ ਵੰਡ ਦੇ ਵਿੱਚ। ਦੂਸਰੇ ਪਾਸੇ ਪੰਚਾਇਤਾਂ ਤੋਂ ਫੰਡ ਵਾਪਸ ਲੈ ਲਏ ਸੀ ਆਉਂਦੀ ਹੈ ਸਰਕਾਰ ਨੇ, ਉਹਨਾਂ ਦੇ ਫੰਡਾਂ ਤੇ ਰੋਕ ਲਾਤੀ ਸੀ, ਹੋਰ ਵਿਭਾਗਾਂ ਤੋਂ ਵੀ ਫੰਡ ਵਾਪਸ ਲੈ ਲਏ ਸੀ। ਸੋ ਹੁਣ ਇੱਧਰ ਆਪ ਕੋਈ ਫੰਡ ਅਜੇ ਵੰਡੇ ਨਹੀਂ, ਗ੍ਰਾਂਟਾਂ ਕੋਈ ਵੰਡੀਆਂ ਨਹੀਂ, ਕਿਉਂਕਿ ਖੁਦ ਗ੍ਰਾਂਟਾਂ ਦੀ ਉਡੀਕ 'ਚ ਨੇ। ਇਹਦੇ ਨਾਲ ਕਿੰਨਾ ਕੁਛ ਰੁਕਦਾ। ਤੇ ਹੁਣ ਬਜਟ ਮਿਲ ਗਿਆ, ਧਾਲੀਵਾਲ ਸਾਹਿਬ ਕਹਿੰਦੇ, ਸਾਡੇ ਮੰਤਰੀ ਸਾਹਿਬ ਉੱਧਰ ਕਹਿੰਦੇ ਜੀ ਜਿਹੜਾ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮਾ ਉਹਦੇ ਵੱਲੋਂ ਜਿਹੜਾ ਅਧਿਕਾਰਤ ਫੰਡ ਜਾਰੀ ਹੋਣਾ ਉਹ ਸਭ ਤੋਂ ਵੱਧ ਦੇਰ ਹੋਈ ਆ। ਉਹ ਫਾਈਲ ਮੁੱਖ ਮੰਤਰੀ ਕੋਲ ਭੇਜੀ ਹੋਈ ਆ, ਕਹਿੰਦੇ ਜੀ ਹੁਣ ਉਹ ਬਸ ਫਤਿਹ ਹੋ ਜਾਣੀ, ਉਹਦੇ ਬਾਅਦ ਜਾਰੀ ਹੋਣਾ। ਪਰ ਤੁਸੀਂ ਇਹ ਦੇਖੋ ਕਿ ਅੱਧੇ ਸਾਲ ਤੋਂ ਵੱਧ ਸਮਾਂ ਲੰਘ ਜਾਵੇ, 7 ਮਹੀਨੇ ਲੰਘ ਜਾਣ ਉਸ ਵਿੱਤੀ ਵਰ੍ਹੇ ਦੇ, ਮਾਰਚ ਤੋਂ ਤੁਸੀਂ ਸੱਤਾ 'ਚ ਆਏ ਹੋਵੋ, 7 ਮਹੀਨੇ ਦਾ ਵਕਫਾ ਲੰਘ ਜਾਵੇ ਤੇ ਤੁਸੀਂ ਅਜੇ ਤੱਕ ਅਧਿਕਾਰਤ ਗ੍ਰਾਂਟਾਂ ਵੀ ਹਾਸਲ ਨਹੀਂ ਕਰ ਸਕੇ। ਜਹਾਜ਼ ਬੜਾ ਕਰਨ ਦੇ ਲਈ ਟੈਂਡਰ ਜਾਰੀ ਕਰਨ ਦਾ ਸਮਾਂ ਹੈਗਾ, ਇਸ਼ਤਿਹਾਰ ਜਾਰੀ ਕਰਨ ਲਈ ਫੰਡ ਹੈਗੇ ਸੂਬਿਆਂ ਦੇ। ਤੁਸੀਂ ਇਹ ਦੇਖੋ ਕਿ ਕਿੱਥੇ ਤੱਕ ਖੇਡ ਹੁੰਦੀ ਆ।
ਕਿ ਤਾਂ ਕਿ ਕੱਲ ਨੂੰ ਸਵਾਲ ਨਾ ਹੋਵੇ। ਪ੍ਰਚਾਰ ਕਰਨ ਜਾਣਾ ਸੀ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਆਦਮਪੁਰ ਸੀਟ ਦੇ ਲਈ ਹਰਿਆਣੇ 'ਚ, ਤੇ ਜਹਾਜ਼ ਤਾਰਿਆ ਐਨ ਪੰਜਾਬ ਦੇ ਆਖਰੀ ਪਿੰਡ 'ਚ, ਤਾਂ ਕਿ ਉੱਥੋਂ ਕਾਰ 'ਚ ਜਾਵਾਂ, ਤਾਂ ਕਿ ਜਿਹੜਾ ਆਪਣੇ ਹੈਲੀਕਾਪਟਰ ਦਾ ਖਰਚਾ ਐਂ ਦਿਖੇ ਕਿ ਪੰਜਾਬ ਦਾ ਖਰਚਾ ਜੀ, ਤੇ ਪੰਜਾਬ 'ਚ ਆਇਆ ਮੈਂ ਤਾਂ ਜੀ ਪ੍ਰਚਾਰ ਪਾਰਟੀ ਦਾ ਕਰਨਾ। ਹਾਂ, ਉਹਦੇ ਲਈ ਤੇਲ ਦੇ ਫੰਡ ਹੈਗੇ। ਸੋ ਇਹ ਸਾਰੀ ਖੇਡ ਮਤਲਬ ਕਿ ਚੱਲ ਰਹੀ ਹੈ। ਸੋ ਇਸ ਗੱਲ ਦੇ ਉੱਤੇ ਗੌਰ ਕਰਨ ਦੀ ਲੋੜ ਆ ਕਿ ਪਹਿਲੀਆਂ ਸਰਕਾਰਾਂ ਤਾਂ ਆਪਣੇ ਮੂੰਹ ਮਲਾਜੇ ਪਗਾਉਂਦੀਆਂ ਰਹੀਆਂ, ਤੇ ਪਰ ਇਹ ਬਦਲਾਅ ਵਾਲੀ ਸਰਕਾਰ ਤਾਂ ਨਾ ਮੂੰਹ ਮਲਾਜੇ ਵਾਲੇ ਸੰਗਠਨ ਨੂੰ, ਨਾ ਕਿਸੇ ਹੋਰ ਲੋੜਵੰਦ ਸੰਗਠਨ ਨੂੰ, ਨਾ ਸਹੀ ਮਾਇਨੇ 'ਚ ਸੰਸਥਾਵਾਂ ਨੂੰ, ਨਾ ਪਿੰਡਾਂ ਦੇ ਕਲੱਬਾਂ ਨੂੰ ਕਿਤੇ ਵੀ ਅਜੇ ਗ੍ਰਾਂਟ ਦੇਣ ਜੋਗੀ ਨਹੀਂ ਹੋਈ, ਕਿਉਂਕਿ ਆਪ ਹੀ ਆਪਣਾ ਬੋਝਾ ਨਹੀਂ ਅਜੇ ਭਰ ਰਿਹਾ। ਆਪਣਾ ਬੋਝਾ ਤਾਂ ਤੇਲ ਫੂਕਣ ਦੇ ਵਿੱਚ, ਅਖਬਾਰੀ ਟੀਵੀ ਇਸ਼ਤਿਹਾਰ ਦੇਣ ਦੇ ਵਿੱਚ ਉਡਾਇਆ ਜਾ ਰਿਹਾ। ਤੋਂ ਜਿਹੜਾ ਅਧਿਕਾਰਤ ਕੋਟੇ ਦੀ ਗ੍ਰਾਂਟ ਹੈ ਉਹ ਵੀ ਅਜੇ ਵਿਭਾਗਾਂ ਵੱਲੋਂ ਜਾਰੀ ਨਹੀਂ ਹੋਈ, ਜਿਹਦੇ ਕਾਰਨ ਪੰਜਾਬ 'ਚ ਗ੍ਰਾਂਟਾਂ ਨਹੀਂ ਵੰਡੀਆਂ ਜਾ ਸਕੀਆਂ। ਜੀ ਬਿਲਕੁਲ ਸ਼ਰਮਾ ਜੀ, ਗੱਲ ਅਸਲ ਦੇ ਵਿੱਚ ਇਹ ਹੈ ਕਿ ਪਿਛਲੇ ਦਿਨੀ ਤੁਸੀਂ ਖਬਰ ਦੱਸੀ ਸੀ ਕਿ ਵਿਧਾਇਕ ਤਨਖਾਹਾਂ ਉਡੀਕ ਰਹੇ ਹੁਣ ਗ੍ਰਾਂਟਾਂ ਵੀ ਉਡੀਕ ਰਹੇ ਆ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਦੇ ਵਿੱਚ ਰਜਿਸਟਰੀਆਂ ਦੀ। ਪੰਜਾਬ ਦੇ ਸੁਣਦੇ ਆ ਵੀ ਰਜਿਸਟਰੀਆਂ ਬੰਦ ਹੈ, ਪਰ ਪਾਵਰ ਆਫ ਅਟਾਰਨੀ ਰਾਹੀਂ ਸੌਦੇ ਹੋ ਰਹੇ ਆ। ਮਤਲਬ ਸੌਦਾ ਕਰ ਲਿਆ ਤੇ ਪਾਵਰ ਆਫ ਅਟਾਰਨੀ ਦੇਤੀ, ਬਾਅਦ ਦੇ ਵਿੱਚ ਜਦੋਂ ਰਜਿਸਟਰੀਆਂ ਖੁੱਲੀਆਂ ਅਗਲਾ ਕਹਿੰਦਾ ਪਾਵਰ ਆਫ ਅਟਾਰਨੀ ਮੇਰੇ ਕੋਲੇ ਹੈ, ਹੁਣ ਇਹਨੂੰ ਜਗ੍ਹਾ ਨੂੰ ਵੀ ਮੇਰੇ ਨਾਂ ਕਰ ਦਿਓ ਜੀ। ਪ੍ਰਵੀਨ ਜੀ, ਇੱਕ ਨਵੀਂ ਸਰਕਾਰ ਜਦੋਂ ਆਈ ਸੀ ਤਦ ਇਹਨਾਂ ਨੇ ਇੱਕ ਸਿਸਟਮ ਕੀਤਾ ਕਿ ਅਸੀਂ ਜਿਹੜੀਆਂ ਗੈਰ ਕਾਨੂੰਨੀ ਕਲੋਨੀਆਂ ਨੇ, ਅਣਅਧਿਕਾਰਤ ਕਲੋਨੀਆਂ ਨੇ, ਉਹਨਾਂ ਤੇ ਸਾਡੀ ਨਜ਼ਰਸਾਨੀ ਆ। ਪਰ ਉਹ ਚੱਕਰ ਦੇ ਵਿੱਚ ਇਹਨਾਂ ਨੇ ਉਹ ਮਤਲਬ ਕਿ ਛੋਟਾ ਕਰਤਾ ਕਿ ਜੀ ਘੱਟੋ ਘੱਟ 2 ਕਨਾਲ ਤੋਂ ਘੱਟ ਵਾਲੀ ਰਜਿਸਟਰੀ ਤਾਂ ਹੋਣੀ ਓ ਨਹੀਂ। ਤੇ ਉਹਦਾ ਅਸਰ ਕੀ ਹੋਇਆ ਕਿ ਉਹਦੇ ਚੱਕਰ ਦੇ ਵਿੱਚ ਜਿਹੜੇ ਸ਼ਹਿਰ ਨੇ, ਸਾਡੇ ਪੁਰਾਣੇ ਸ਼ਹਿਰ ਨੇ, ਉਹਨੇ ਪੁਰਾਣੇ ਸ਼ਹਿਰਾਂ ਦੇ ਅੰਦਰ ਵੀ ਜਿਹੜੀਆਂ ਮਤਲਬ ਕਿ ਪਹਿਲਾਂ ਤੋਂ ਲੋਕ ਰਹਿ ਰਹੇ ਨੇ, ਉਹ ਪਹਿਲਾਂ ਤੋਂ ਪਲਾਟ 3-3 4-4 ਵਾਰ ਵਿਕੇ ਹੋਏ ਨੇ। ਬੇਸ਼ੱਕ ਉਹ ਪਿੰਡ ਦਾ ਖੇਤਰ ਸੀ, ਬਾਅਦ ਚੋਂ ਨਗਰ ਕੌਂਸਲ 'ਚ ਮਿਲਾ ਲਿਆ ਗਿਆ, ਨਗਰ ਕਮੇਟੀਆਂ 'ਚ ਆ ਗਿਆ, ਤੇ ਉਹਨਾਂ ਦੀਆਂ ਰਜਿਸਟਰੀਆਂ ਵੀ ਹੁਣ ਰੁਕ ਗਈਆਂ। ਤੇ ਉਹ ਰਜਿਸਟਰੀਆਂ ਰੁਕਣ ਦਾ ਮਤਲਬ ਹੁੰਦਾ ਹੈ ਕਿ ਫਿਰ ਸਿੱਧਾ ਸਰਕਾਰੀ ਖਜ਼ਾਨੇ ਨੂੰ ਵੀ ਘਾਟਾ, ਤੇ ਜਿਹੜੇ ਜੇਬ ਗਰਮ ਕਰਨ ਦੇ ਅਧਿਕਾਰੀ ਨੇ ਰਜਿਸਟਰੀਆਂ ਕਰਨ ਵੇਲੇ ਉਹਨਾਂ ਨੂੰ ਵੀ ਘਾਟਾ। ਸੋ ਦੋਏ ਘਾਟਿਆਂ ਦੀ ਪੂਰਤੀ ਕਿਵੇਂ ਹੋਵੇ? ਰਜਿਸਟਰੀਆਂ ਖੁੱਲ ਨਹੀਂ ਰਹੀਆਂ, ਸਰਕਾਰ ਕਹਿੰਦੀ NOC ਹਾਸਲ ਕਰੋ ਜੀ, ਆਪਣੇ ਨਗਰ ਕੌਂਸਲ ਤੋਂ ਲਓ ਜੀ, ਗਵਾਂਡਾ ਤੋਂ ਲਓ ਜੀ, ਜਿੱਥੇ ਜਿੱਥੇ ਤੁਸੀਂ ਹੈਗੇ ਉੱਥੋਂ ਲਓ ਜੀ। ਤੇ ਉੱਥੇ ਜੀ ਇੱਕ ਨਵੀਂ ਦੁਕਾਨ ਖੁੱਲ ਗਈ, ਫਿਰ NOC ਦੇ ਨਾਂ ਦੇ ਉੱਤੇ ਇੱਕ ਨਵਾਂ ਧੰਦਾ ਸ਼ੁਰੂ ਹੋ ਗਿਆ। ਸੋ ਉਸ ਧੰਦੇ ਚੋਂ ਨਿਕਲਣ ਦੇ ਲਈ ਜਿਹੜੀਆਂ ਪਹਿਲਾਂ ਰਜਿਸਟਰੀਆਂ ਵਾਲਾ ਗਰੋਹ ਸੀ, ਜਿਹੜਾ ਕੰਮ ਕਰਦਾ ਸੀ ਰਜਿਸਟਰੀਆਂ ਕਰਾਉਣ ਦਾ, ਉਹਨਾਂ ਨੇ ਇੱਕ ਨਵਾਂ ਫਾਰਮੂਲਾ ਕੱਢਿਆ। ਉਹ ਫਾਰਮੂਲਾ ਉਹਨਾਂ ਨੇ ਕੱਢਿਆ ਕਿ ਭਾਈ ਜਿਵੇਂ ਤੁਸੀਂ ਬਿਆਨਾ ਕੱਚਾ ਕਰ ਲੈਂਦੇ ਹੋ, ਬਿਆਨੇ 'ਚ ਰਕਮ ਕੁਛ ਹੋਰ ਹੁੰਦੀ ਆ, ਰਜਿਸਟਰੀ ਕਿਸੇ ਹੋਰ ਉਹਦੇ ਪਰ ਹੁੰਦੀ ਆ ਕਿ ਸਰਕਾਰੀ ਫੀਸ ਇੰਨੀ ਆ, ਉਹਨੂੰ ਥੋੜੀ ਜਿਹੀ ਵਧਾ ਕੇ ਕਰ ਲਓ, ਬਾਅਦ ਚੋਂ ਬਿਆਨਾ ਖਤਮ, ਖੁਰਦ-ਬੁਰਦ ਕਰ ਦਿੱਤਾ ਜਾਂਦਾ। ਉਵੇਂ ਹੀ ਤੁਸੀਂ ਹੁਣ ਪਾਵਰ ਆਫ ਅਟਰਨੀ ਕਰੋ। ਪਾਵਰ ਆਫ ਅਟਰਨੀਆਂ ਹੋਣ ਲੱਗ ਗਈਆਂ ਪੰਜਾਬ ਦੇ ਵਿੱਚ, ਤੇ ਇੱਕ ਨਵਾਂ ਧੰਦਾ ਸ਼ੁਰੂ ਹੋਇਆ ਕਿ ਪਾਵਰ ਆਫ ਅਟਰਨੀ ਦੇ ਵਿੱਚ ਤੁਸੀਂ ਪੂਰੀ ਪਾਵਰ ਦੂਏ ਬੰਦੇ ਨੂੰ ਦੇ ਦੇਣੀ ਆ, ਜਿਹਨੂੰ ਤੁਸੀਂ ਸੌਦਾ ਵੇਚਣਾ ਆਪਣਾ, ਜਿੰਨਾ ਤੁਹਾਡਾ ਸੌਦਾ ਹੁੰਦਾ। ਤੇ ਉਹਦੇ ਵਿੱਚ ਉਹਨੂੰ ਕਹਿ ਦਿੱਤਾ ਜਾਂਦਾ ਕਿ ਭਾਈ ਆਹ ਪਾਵਰ ਆਫ ਅਟਰਨੀ ਤੈਨੂੰ, ਇਹ ਜ਼ਮੀਨ ਦੀ ਵੇਚਣ ਦਾ ਅਧਿਕਾਰ ਵੀ ਤੈਨੂੰ, ਠੀਕ ਹੈ। ਤੋਂ ਫਿਰ ਕੱਲ ਨੂੰ ਆਪ ਹੀ ਅਗਲਾ, ਕੱਲ ਨੂੰ NOC ਆਪ ਹੀ ਲਵੇ ਨਾ ਲਵੇ, ਕੁਛ ਕਰੇ ਨਾ ਕਰੇ, ਬਾਅਦ ਚੋਂ ਆਪਣੇ ਮਾਂ ਦੇ ਨਾਂ ਕਰਾਵੇ ਜ਼ਮੀਨ ਵੇਚ ਕੇ, ਪਿਓ ਦੇ ਨਾਂ ਕਰਾਵੇ, ਆਪ ਹੀ ਰਜਿਸਟਰੀ ਕਰਾਉਣ ਦਾ ਅਧਿਕਾਰ ਆ। ਸੋ ਤੁਸੀਂ ਵਿੱਚੋਂ ਨਿਕਲ ਗਏ। ਪਰ ਉਹਦੇ ਨਾਲ ਸਟਾਂਪ ਵੇਚਣ ਵਾਲਿਆਂ ਨੂੰ, ਸਰਕਾਰ ਦੀ ਫੀਸ ਤੇ ਜੇਬ ਗਰਮ ਹੁੰਦੀ ਹੈ ਜਿਨ੍ਹਾਂ ਦੀ, ਇਹ ਸਾਰੇ ਉਹਦੇ ਵਿੱਚ ਉਹਨਾਂ ਦੀ ਇੱਕੋ ਜ਼ਮੀਨ ਪਿੱਛੇ, ਇੱਕੋ ਪਲਾਟ ਦੇ ਇੱਕੋ ਸੌਦੇ ਪਿੱਛੇ 2 ਵਾਰ ਹੋਣੀ ਆ। ਇੱਕ ਵਾਰ ਪਾਵਰ ਆਫ ਅਟਰਨੀ ਤੇ, ਇੱਕ ਵਾਰ ਫਿਰ ਜਦੋਂ ਆਪਣੇ ਪਰਿਵਾਰ ਚੋਂ ਰਜਿਸਟਰੀ ਕਰਾਊਗਾ ਉਦੋਂ ਜੀ। ਤੇ ਲੈਣ ਦੇਣ ਫਿਰ ਉਸੇ ਤਰ੍ਹਾਂ ਜਿਵੇਂ ਬਿਆਨੇ 'ਚ ਹੁੰਦਾ, ਉਵੇਂ ਹੀ ਕੈਫੀਟੈਟ ਦੇ ਰਾਹੀਂ ਲੈਣ ਦੇਣ ਨਿਬੜ ਜਾਂਦਾ। ਸੋ ਆਹ ਖੇਡ ਸ਼ੁਰੂ ਹੋਇਆ। ਪਰ ਹੁਣ ਸਰਕਾਰ ਤੇ ਜਦੋਂ ਦਬਾਅ ਬਣਿਆ, ਲਗਾਤਾਰ ਇਸ ਗੱਲ ਦਾ ਵਿਵਾਦ ਬਣਿਆ, ਰੌਲਾ ਪਿਆ, ਤਾਂ ਸਰਕਾਰ ਕਹਿੰਦੀ ਜੀ ਹੁਣ ਅਸੀਂ 21 ਦਿਨਾਂ ਦਾ ਜਿਹੜਾ ਸਮਾਂ ਹੱਦ ਤੈਅ ਕੀਤਾ ਸੀ ਕਿ NOC ਲੈਣ ਦਾ, ਹੁਣ ਅਸੀਂ ਉਹ ਘਟਾ ਕੇ 15 ਦਿਨ ਕਰਤਾ। ਤੇ ਗੈਰ ਕਾਨੂੰਨੀ ਕਲੋਨੀਆਂ ਦੀ ਸੂਚੀ ਅਸੀਂ ਵੈਬਸਾਈਟ ਤੇ ਪਾਵਾਂਗੇ। ਨਕਲੀ NOC ਨੇ ਜਿਹੜੀ, ਉਹਨਾਂ ਦੀ ਜਾਂਚ ਕਰਿਆ ਕਰੂਗਾ ਸੰਬੰਧਿਤ ਅਧਿਕਾਰੀ। ਤੇ ਜਿਹੜੇ ਮਤਲਬ ਕਿ ਨਕਸ਼ੇ ਪਾਸ ਕਰਨ ਵਾਲੇ ਨੇ, ਜਾਂ ਜਿਹੜੇ ਰਜਿਸਟਰੀਆਂ ਲਿਖਣ ਵਾਲੇ ਨੇ ਸਾਡੇ, ਉਹਨਾਂ ਨੂੰ ਨਵੇਂ ਲਾਇਸੈਂਸ ਜਾਰੀ ਹੋਣਗੇ, ਉਹਨਾਂ ਨੂੰ ਨਵੇਂ ਸਿਰੋਂ ਅਪਲਾਈ ਕਰਨਾ ਪਊਗਾ। ਸੋ ਮੈਨੂੰ ਲੱਗਦਾ ਇਹ ਖਿਲਾਰਾ ਨਿਬੜਨ ਦੀ ਬਜਾਏ ਪੰਜਾਬ 'ਚ ਵੱਧਦਾ ਜਾ ਰਿਹਾ, ਜਿਹਦੇ ਕਾਰਨ ਕੋਰਟ ਕਚਹਿਰੀਆਂ ਦੇ ਵਿੱਚ ਲੈਣ ਦੇਣ ਵੀ ਵੱਧ ਗਿਆ, ਰਿਸ਼ਵਤਖੋਰੀ ਵੀ ਵੱਧ ਗਈ, ਏਜੰਟ ਵੀ ਵੱਧ ਗਏ, ਦਲਾਲ ਵੀ ਵੱਧ ਗਏ, ਤੇ ਜਿਹੜੇ ਨੋਟਰੀ ਵਾਲੇ ਨੇ ਉਹ ਵੀ ਮਨਮਰਜ਼ੀ ਦੇ, ਕਿਉਂਕਿ ਨੋਟਰੀ ਨੂੰ ਪਤਾ ਹੈ ਕਿ ਆਹ ਪਾਵਰ ਆਫ ਅਟਰਨੀ ਤਾਂ ਨਾਂ ਦੀ, ਅਸਲ 'ਚ ਤਾਂ ਹੋਇਆ ਸੌਦਾ ਹੈ।
ਤੇ ਫਿਰ ਉਹ ਜਿਹਦੀ ਫੀਸ ਇੱਕ ਮੋਹਰ ਦੀ ਜਿਹੜਾ ਫੀਸ 200-300 ਲੈਂਦਾ ਉਹ 1000 ਤੋਂ 3-3000 ਰੁਪਇਆ ਲੈ ਰਿਹਾ ਪ੍ਰਵੀਨ ਜੀ, ਨੋਟਰੀ ਵਾਲਾ ਵੀ। ਸੋ ਇਹ ਇੱਕ ਨਵੀਂ ਤਰ੍ਹਾਂ ਦੀ ਪੰਜਾਬ 'ਚ ਲੁੱਟ ਜਾਰੀ ਆ। ਇਸ ਲੁੱਟ ਦੇ ਰੋਕਣ ਦੇ ਉੱਤੇ ਸਰਕਾਰ ਦੀ ਕੋਈ ਉਹ ਹੈ ਨਹੀਂ। ਇੱਕ ਤੋਂ ਇੱਕ ਗਲਤੀ ਆ। ਹੁਣ ਨਵਾਂ ਮਤਲਬ ਕਿ ਪਹਿਲੂ ਲਿਆਂਦਾ ਕਿ 21 ਨੂੰ 15 ਘਟਾ ਲਿਆ। ਮਸਲਾ ਤਾਂ ਇਹਨੂੰ ਸੀ ਮਿਲਣ ਦਾ, ਕਿ ਉਹ ਮਿਲਦੀ ਹੋ ਨਹੀਂ, ਕਿ ਘੱਟੋ ਘੱਟ ਜਿਹੜੀ ਵੀ ਨਵੀਂ ਕਲੋਨੀ ਬਣੇ ਉਹਦੇ ਉੱਤੇ ਨਜ਼ਰਸਾਨੀ ਕਿਉਂ ਨਹੀਂ ਹੋ ਪਾਉਂਦੀਆਂ। ਪਹਿਲੀਆਂ ਸਰਕਾਰਾਂ ਦੇ ਸਮੇਂ ਵੀ ਖੁੰਭਾਂ ਵਾਂਗ ਗੈਰ ਕਾਨੂੰਨੀ ਕਲੋਨੀਆਂ ਉਸਰੀਆਂ, ਉਹਨਾਂ ਉੱਤੇ ਨਜ਼ਰਸਾਨੀ ਹੈ ਨਹੀਂ। ਜਿਹੜੇ ਪੁਰਾਣੇ ਸੌਦੇ ਨੇ, ਪੁਰਾਣੇ ਪਏ ਨੇ, ਉਹਨਾਂ ਦੇ ਵਿੱਚ ਤੁਸੀਂ ਤੰਗ ਕਰਕੇ ਆਮ ਲੋਕਾਂ ਲਈ ਪਰੇਸ਼ਾਨੀਆਂ ਖੜੀਆਂ ਕਰ ਰਹੇ ਹੋ। ਇੱਕ ਨਵਾਂ ਪਹਿਲੂ ਆ। ਸੋ ਹੁਣ ਕਹਿੰਦੇ ਕਿ ਨਕਸ਼ੇ ਦੇਣ ਵਾਲਿਆਂ ਨੂੰ ਨਕਸ਼ਾ ਨਵੀਸ ਹੋਵੇ, ਚਾਹੇ ਉਹ ਰਜਿਸਟਰੀ ਕਰਨ ਵਾਲਾ ਹੋਵੇ, ਉਹਨਾਂ ਸਾਰਿਆਂ ਦੇ ਵੀ ਅਸੀਂ ਨਵੇਂ ਲਾਇਸੈਂਸ ਦੇਣੇ ਆ। ਹੁਣ ਇੱਕੋ ਨਵਾਂ ਬਖੇੜਾ ਹੋਰ ਖੜਾ। ਸੋ ਇਸ ਲਈ ਆਉਂਦੇ ਦਿਨਾਂ ਦੇ ਵਿੱਚ ਇਹ ਮਾਮਲੇ ਵੱਧਦੇ ਜਾ ਰਹੇ ਨੇ, ਜਿਹਦੇ ਨਾਲ ਖਜ਼ਾਨੇ ਨੂੰ ਖੋਰਾ ਤਾਂ ਲੱਗਦਾ ਹੀ ਆ। ਜੇਬ ਗਰਮ ਕਰਨ ਵਾਲੇ ਆਪਣੇ ਹੱਲ ਲੱਭ ਲੈਂਦੇ ਨੇ ਤੇ ਤਹਿਸੀਲ ਕਚਹਿਰੀਆਂ ਦੇ ਵਿੱਚ ਕੁਝ ਵੀ ਬੰਦ ਨਹੀਂ ਹੋਇਆ। ਇਹ ਮੇਰੇ ਕਹਿਣ ਦੀ ਲੋੜ ਨਹੀਂ, ਮੁੱਖ ਮੰਤਰੀ ਸਾਹਿਬ ਆਪ ਸਟੇਜਾਂ ਤੋਂ ਕਹਿ ਚੁੱਕੇ ਨੇ ਕਿ ਹਾਂ ਅਜੇ ਰਿਸ਼ਵਤਖੋਰੀ ਥਾਣਿਆਂ ਤਹਿਸੀਲਾਂ 'ਚ ਬੰਦ ਨਹੀਂ ਹੋਈ। ਜੀ ਜੀ, ਬਿਲਕੁਲ ਬਿਲਕੁਲ। ਰਿਸ਼ਵਤਖੋਰੀ ਥਾਣਿਆਂ ਕਚਹਿਰੀਆਂ ਤਹਿਸੀਲਾਂ 'ਚ ਬੰਦ ਕਰਨੀ ਬਹੁਤ ਔਖੀ ਸ਼ਰਮਾ ਜੀ। ਅਗਲੀ ਖਬਰ ਦੇ ਵੱਲ ਵਧ ਗਏ ਆਪਾਂ ਤੇ ਗੱਲ ਕਰੀਏ। ਵੈਸੇ ਆਪਾਂ ਵੀ ਇਹ ਚਰਚਾ ਕਰਦੇ ਹਾਂ ਵੀ ਕੁੜੀ ਮੁੰਡੇ 'ਚ ਫਰਕ ਨਹੀਂ ਹੋਣਾ ਚਾਹੀਦਾ, ਪਰ ਇਹਦੀ ਜਦੋਂ ਇੰਪਲੀਮੈਂਟੇਸ਼ਨ ਆਉਂਦੀ ਹੈ ਤਾਂ ਉਦੋਂ ਸਰਕਾਰਾਂ, ਮੰਤਰੀ ਸੰਤਰੀ, ਹੋਰ ਵੱਡੇ ਵੱਡੇ ਬਿਊਰੋਕਰੇਟਸ ਸਾਨੂੰ ਲੰਮੇ ਚੌੜੇ ਭਾਸ਼ਣ ਦਾ ਦਿੰਦੇ ਆ, ਪਰ ਸਰਕਾਰੀ ਅਦਾਰਿਆਂ ਮਹਿਕਮਿਆਂ 'ਚ ਵੀ ਇਹਦੀ ਵਿੱਥੀ ਜਿਹੜੀ ਆਪਸੀ ਪਾੜਾ, ਲਿੰਗ ਭੇਦਭਾਵ ਆ ਜਿਹੜਾ ਉਹ ਨਜ਼ਰ ਆਉਂਦਾ ਆਪਾਂ ਨੂੰ। ਕਿਸੇ ਵੀ ਮਹਿਕਮੇ 'ਚ, ਚਾਹੇ ਬੀਬੀ ਸਰਪੰਚ ਹੋਵੇ, ਬੀਬੀ MLA ਹੋਵੇ, ਬੀਬੀ MP ਹੋਵੇ, ਬੀਬੀ IAS ਹੋਵੇ, ਬੀਬੀ PPS ਹੋਵੇ, ਕੁਛ ਵੀ ਹੋਵੇ, PCS ਹੋਵੇ, ਤਾਂ ਚਲੋ PCS ਦੇ ਮਾਮਲੇ 'ਚ ਤਾਂ ਨਹੀਂ ਆਪਾਂ ਕਹਿ ਸਕਦੇ, ਉੱਥੇ ਤਾਂ ਬਹੁਤ ਘੱਟ ਹੈ ਇਸ ਤਰ੍ਹਾਂ ਦੇ ਹੈਗੇ ਨੇ ਇਮਕਾਨ। ਪਰ ਹੋਰ ਮਹਿਕਮਿਆਂ 'ਚ ਬਹੁਤ ਸਾਰੇ ਦਰਜਨਾਂ ਮਹਿਕਮੇ ਨੇ ਜਿੱਥੇ ਇਮਕਾਨ ਹੈਗੇ ਨੇ ਕਿ ਬੀਬੀ ਔਰਤ ਹੁੰਦੇ ਹੋਏ ਉਹਨੂੰ ਅਹਿਸਾਸ ਕਰਾਇਆ ਜਾਂਦਾ ਹੋਵੇ ਕਿ ਤੂੰ ਔਰਤ ਹੈ। ਪਰ ਇੱਕ ਚੰਗੀ ਖਬਰ ਇਹ ਆ ਰਹੀ ਹੈ ਕਿ ਜਿਹੜੀ ਭਾਰਤ ਦੀ ਔਰਤ ਕ੍ਰਿਕਟ ਟੀਮ ਹੈ, ਜਿਹੜੀ ਕੁੜੀਆਂ ਦੀ ਟੀਮ ਹੈ, ਇਹਨੂੰ ਹੁਣ ਗੱਲ ਸੁਣਨ ਦੇ ਵਿੱਚ ਆ ਰਹੀ ਹੈ ਕਿ ਜਿਹੜਾ ਮਿਹਨਤਾਨਾ ਹੈ, ਮੈਚ ਦੀ ਫੀਸ ਆ ਜਾਂ ਹੋਰ ਜਿਹੜੀਆਂ ਸਹੂਲਤਾਂ ਮਿਲਦੀਆਂ ਉਹ ਹੁਣ ਮੁੰਡਿਆਂ ਦੇ ਬਰਾਬਰ ਮਿਲਣਗੀਆਂ। ਤਾਂ ਮੇਰੇ ਖਿਆਲ ਨਾਲ ਭਾਰਤੀ ਨਿਜ਼ਾਮ ਦੇ ਵਿੱਚ ਬਹੁਤ ਦੇਰ ਬਾਅਦ ਇੱਕ ਸਕਾਰਾਤਮਕ ਖਬਰ ਨਿਕਲੀ ਹੈ। ਬਿਲਕੁਲ ਪ੍ਰਵੀਨ ਜੀ, ਬੜੀ ਚੰਗੀ ਖਬਰ ਤੇ ਤੁਸੀਂ ਚਰਚਾ ਛੇੜੀ ਹੈ ਔਰ ਇਹ ਬੜਾ ਚੰਗਾ ਪਹਿਲੂ ਹੈ, ਕਿਉਂਕਿ ਚਾਹੇ ਅਸੀਂ ਵਿਤਕਰਾ ਨਾ ਕਰਦੇ ਹੋਈਏ ਆਪਣੇ ਘਰਾਂ ਦੇ ਵਿੱਚ। ਹੁਣ ਮਤਲਬ ਕਿ ਇਸ ਦੌਰ ਚੋਂ ਲਗਭਗ ਆਪਣੇ ਮਿਡਲ ਪਰਿਵਾਰ ਤਾਂ ਲਗਭਗ ਨਿਕਲਦੇ ਮੈਨੂੰ ਮਹਿਸੂਸ ਹੋ ਰਹੇ ਨੇ ਕਿ ਹੁਣ ਇੱਥੇ ਧੀਆਂ ਦੇ ਉੱਤੇ, ਪੜ੍ਹਾਈ ਦੇ ਉੱਤੇ ਵੀ ਵੱਧ ਜ਼ੋਰ ਹੁੰਦਾ। ਜੀ ਜੀ, ਉਹਨਾਂ ਨੂੰ ਆਜ਼ਾਦੀ ਦੇ ਮਤਲਬ, ਆਜ਼ਾਦੀ ਦਾ ਭਾਵ ਮਤਲਬ ਕਿ ਖੁਦ ਮੁਖਤਿਆਰੀ ਤੋਂ ਭਾਵ ਹੈ ਕਿ ਉਹਦੇ ਵੀ। ਸੋ ਇਸ ਲਈ ਧੀਆਂ ਸਾਡੀਆਂ ਹੁਣ ਉਸ ਮਾਮਲੇ 'ਚ ਤਾਂ ਪਿੱਛੇ ਨਹੀਂ ਹੈਗੀਆਂ। ਇੱਥੋਂ ਤੱਕ ਕਿ ਜੇਕਰ ਵਿਤਕਰੇ ਵਾਲੀ ਕਹਾਣੀ ਕਈ ਵਾਰ ਪਰਿਵਾਰਾਂ 'ਚ ਦੇਖਣ ਨੂੰ ਮਿਲੇ ਤਾਂ ਪਿਓ ਵੱਲੋਂ ਘੱਟ ਮਿਲਦੀ ਹੈ। ਔਰਤ ਵਾਲਾ ਪਹਿਲੂ ਕਿਤੇ ਹੋਵੇ ਤਾਂ ਹੋਵੇ, ਪਰ ਹੁਣ ਪਿਓ ਦੀਆਂ ਧੀਆਂ ਵੱਧ ਲਾਡਲੀਆਂ ਨੇ ਤੇ ਪੜ੍ਹਾਉਣ ਦੇ ਵਿੱਚ ਵੀ ਮੁੰਡਿਆਂ ਨਾਲੋਂ ਵੱਧ ਉਹਨਾਂ ਦੇ ਉੱਤੇ ਜ਼ੋਰ ਦਿੱਤਾ ਜਾਂਦਾ, ਸਮਰੱਥਤਾ ਨੇ। ਪਰ ਸਾਡੀ ਮਾਨਸਿਕਤਾ 'ਚੋਂ ਇਹ ਗੱਲ ਕਈ ਵਾਰ ਨਹੀਂ ਨਿਕਲਦੀ। ਸਹਿਜ ਸੁਭਾਅ ਅਸੀਂ ਵਿਤਕਰਾ ਨਹੀਂ ਵੀ ਕਰਦੇ ਤਾਂ ਵੀ ਅਸੀਂ ਕਈ ਵਾਰ ਐਂ ਕਹਾਂਗੇ, ਜੇ ਕੁੜੀ ਆਵੇ, ਕੁਛ ਆਵੇ, ਚੰਗਾ ਕੰਮ ਕਰੇ, ਲੈ ਮੇਰੇ ਪੁੱਤ ਨੇ ਤਾਂ ਕਮਾਲ ਕਰਤੀ। ਜੀ ਬਿਲਕੁਲ ਕਹਿੰਦੇ ਆ। ਅਸੀਂ ਕਦੇ ਮੁੰਡੇ ਨੂੰ ਨਹੀਂ ਕਹਿੰਦੇ ਲੈ ਕੇ ਤੂੰ ਤਾਂ ਧੀ ਬਣ ਗਿਆ, ਹੁਣ ਸਾਡਾ ਤੂੰ ਤਾਂ ਬਹੁਤ ਸਿਆਣੀ ਧੀ ਬਣ ਗਿਆ, ਹੈ ਨਾ। ਜੇ ਮੁੰਡਾ ਸਾਊਪਣਾ ਕਰ ਦੇਵੇ ਕੁਛ, ਅਸੀਂ ਕੁੜੀ ਨੂੰ ਹਮੇਸ਼ਾ ਸ਼ਾਬਾਸ਼ ਪੁੱਤ। ਸੋ ਇਹਦਾ ਮਤਲਬ ਪੁੱਤ ਸ਼ਬਦ ਸਾਡੇ ਤੇ, ਮਰਦਪਣਾ ਸਾਡੇ ਤੇ ਕਿਸ ਕਦਰ ਹਾਵੀ ਹੈ, ਇੱਥੋਂ ਦਾ। ਔਰ ਇਹ ਫਿਰ ਸਾਰੇ ਸਿਸਟਮ ਦੇ ਹੀ ਹੁੰਦਾ ਨਾ। ਉਸੇ ਤਰ੍ਹਾਂ ਦਾ ਸ਼ਿਕਾਰ ਸਾਡਾ ਕ੍ਰਿਕਟ ਐਸੋਸੀਏਸ਼ਨ ਵੀ ਆ, ਭਾਰਤੀ ਕ੍ਰਿਕਟ ਐਸੋਸੀਏਸ਼ਨ ਵੀ ਉਸੇ ਮਾਨਸਿਕਤਾ ਦਾ ਸ਼ਿਕਾਰ ਆ। ਕੁੜੀਆਂ ਅੱਜ ਕ੍ਰਿਕਟ ਮੈਦਾਨ ਦੇ ਵਿੱਚ ਬਰਾਬਰ ਮੱਲਾਂ ਮਾਰਦੀਆਂ ਨੇ, ਵੱਡਾ ਨਾਮਨਾ ਹੈ, ਚਾਹੇ ਉਹ ਪੰਜਾਬ ਦੀਆਂ ਨੇ, ਚਾਹੇ ਵੱਖ-ਵੱਖ ਸੂਬਿਆਂ 'ਚੋਂ ਹੋਰ ਆਈਆਂ ਕੁੜੀਆਂ ਨੇ। ਕਿੰਨੇ ਹੀ ਨਾਮ ਸਾਡੇ ਮਤਲਬ ਜ਼ਿਹਨ ਦੇ ਵਿੱਚ ਛਾਏ ਰਹੇ ਪਿਛਲੇ ਦਿਨਾਂ ਦੇ ਵਿੱਚ। ਸੋ ਉਹਨਾਂ ਕੁੜੀਆਂ ਨੇ ਵੱਡੀਆਂ ਮੱਲਾਂ ਖੇਤਰ, ਇੱਥੋਂ ਤੱਕ ਕਿ ਜਦੋਂ ਕਬੱਡੀ ਦੇ ਕੱਪ ਹੁੰਦੇ ਸੀ ਤਦ ਵੀ ਕਿੰਨੇ ਮਤਲਬ ਕਿ ਨਾਮ ਨਿਕਲ ਕੇ। ਇੱਕ ਹਰਿਆਣੇ ਵਾਲੀ ਕੁੜੀ ਸੀ, ਨੂੰ ਬੜਾ ਮਤਲਬ ਕਿ ਉਸਨੇ ਨਾਮਣਾ ਖੱਟਿਆ ਹੈ ਨਾ ਜਦੋਂ ਰੇਡ ਪਾਉਂਦੀ। ਸੋ ਇਸ ਤਰ੍ਹਾਂ ਮਤਲਬ ਕਿ ਉਹ, ਪਰ ਫੀਸ ਮਾਮਲੇ ਦੇ ਵਿੱਚ ਵੱਡਾ ਵਿਤਕਰਾ ਸੀ। ਤੋ ਇਸ ਮਾਮਲੇ ਦੇ ਵਿੱਚ ਦੋ ਤਰ੍ਹਾਂ ਦੀਆਂ ਫੀਸ ਹੁੰਦੀਆਂ ਨੇ ਪ੍ਰਵੀਨ ਜੀ, ਜਦੋਂ ਕੁੜੀਆਂ ਮੁੰਡਿਆਂ ਦੀਆਂ ਟੀਮਾਂ ਦੀ ਆਪਾਂ ਗੱਲ ਕਰਦੇ ਹਾਂ। ਇੱਕ ਤਾਂ ਸਾਲਾਨਾ ਕੰਟਰੈਕਟ ਹੁੰਦਾ ਹੈ ਕਿ ਖਿਲਾੜੀਆਂ ਨਾਲ ਕ੍ਰਿਕਟ ਐਸੋਸੀਏਸ਼ਨ ਸਾਲਾਨਾ ਕੰਟਰੈਕਟ ਕਰ ਲੈਂਦੀ ਹੈ ਕਿ ਤੁਹਾਨੂੰ ਬੌਂਡ ਕਰ ਲਿਆ ਸੀ 2 ਸਾਲ ਲਈ, 3 ਸਾਲ ਲਈ, 1 ਸਾਲ ਲਈ, 5 ਸਾਲ ਲਈ, ਹੈ ਨਾ। ਠੀਕ ਹੈ। ਤੇ ਤੁਹਾਡੀ ਕੈਟਾਗਰੀ ਐਲਾਨ ਦਿੰਦੇ ਆ, A+ ਕੈਟਾਗਰੀ, A ਕੈਟਾਗਰੀ, B ਕੈਟਾਗਰੀ, C ਕੈਟਾਗਰੀ। ਇਹਦੇ ਤਹਿਤ ਤੁਹਾਡੇ ਨਾਲ ਕੰਟਰੈਕਟ ਹੋ ਗਿਆ ਕਿ ਭਾਈ ਤੁਹਾਨੂੰ ਮਤਲਬ ਕਿ ਅਸੀਂ ਮੰਨ ਲਓ 7 ਕਰੋੜ ਰੁਪਈਆ, 5 ਕਰੋੜ ਰੁਪਈਆ, 2 ਕਰੋੜ ਰੁਪਈਆ ਸਾਲਾਨਾ ਦੇਣਾ, ਤੁਸੀਂ ਪੱਕੇ ਸਾਡੇ ਹੋ। ਤੁਹਾਨੂੰ ਟੀਮ 'ਚ ਖਿਲਾਈਏ ਨਾ ਖਿਲਾਈਏ, ਮੈਚ ਲੈ ਕੇ ਜਾਈਏ ਨਾ ਲੈ ਕੇ ਜਾਈਏ,
ਇਹ ਕੰਟਰੈਕਟ ਹੁੰਦਾ। ਦੂਸਰਾ ਫਿਰ ਹੁੰਦਾ ਜਦੋਂ ਤੁਸੀਂ ਮੈਚ ਖੇਲੋਗੇ, ਫਿਰ ਉਹਦੀ ਮੈਚ ਫੀਸ ਹੈ। ਜੇ ਤੁਸੀਂ ਉਹਨਾਂ ਟੀਮ ਦੇ 11 ਖਿਡਾਰੀ, ਚਾਹੇ ਉਹ ਪਲੇਇੰਗ 11 ਚ ਨੇ, ਚਾਹੇ 2 ਬਾਹਰ ਬੈਠੇ ਨੇ ਐਕਸਟਰਾ, ਜੇ ਤੁਸੀਂ ਉਹਨਾਂ 12-13 ਖਿਡਾਰੀਆਂ ਚ ਹੈਗਾ ਤੁਹਾਡਾ ਨਾਂ, ਤਾਂ ਤੁਹਾਨੂੰ ਮੈਚ ਫੀਸ ਮਿਲੂਗੀ। ਹੁਣ ਇਹ 2 ਤਰ੍ਹਾਂ ਦੇ ਕੰਟਰੈਕਟ ਨੇ। ਇਹਦੇ ਵਿੱਚੋਂ ਹੁਣ ਪਹਿਲੀ ਡਿੰਗ ਪੁੱਟੀ ਆ ਹਲੇ ਭਾਰਤੀ ਕ੍ਰਿਕਟ ਐਸੋਸੀਏਸ਼ਨ ਨੇ, ਉਹ ਮੈਚ ਫੀਸ ਦੀ ਆ ਜੀ। ਮੈਚ ਫੀਸ ਦੇ ਹੁਣ ਮੁੰਡਿਆਂ ਦੀ ਟੀਮ ਦੇ ਬਰਾਬਰ ਮੈਚ ਫੀਸ ਲਿਆਂਦੀ ਆ, ਔਰ ਇਹ ਚੰਗੀ ਪਹਿਲ ਕਦਮੀ ਹੈ। ਔਰ ਇਸ ਮਾਮਲੇ 'ਚ ਨਿਊਜ਼ੀਲੈਂਡ ਮੁਲਕ ਨੇ ਸਭ ਤੋਂ ਪਹਿਲਾਂ ਪਹਿਲ ਕਦਮੀ ਕੀਤੀ ਆ, ਉਹ ਤੋਂ ਬਾਅਦ ਭਾਰਤ ਦੀ ਵਾਰੀ ਆਉਂਦੀ ਹੈ। ਠੀਕ ਹੈ, ਅੱਛਾ, ਵਾਹ। ਸੋ ਸਭ ਤੋਂ ਪਹਿਲਾ ਮਾਰਕਾ ਹੈ ਨਿਊਜ਼ੀਲੈਂਡ ਨੇ ਮਾਰਿਆ। ਸੋ ਜੇਕਰ ਤੁਸੀਂ ਗੱਲ ਕਰੋ ਤਾਂ ਟੈਸਟ ਦੇ ਵਿੱਚ ਜਿਹੜੇ ਟੈਸਟ ਮੈਚ ਹੁੰਦੇ ਆ, ਉਹ 'ਚ ਮੁੰਡਿਆਂ ਨੂੰ ਮਿਲਦੇ ਸੀ ਇੱਕ ਮੈਚ ਦੇ 15 ਲੱਖ ਰੁਪਏ ਜੀ, ਕਿ ਕੁੜੀਆਂ ਨੂੰ ਮਿਲਦੇ ਸੀ ਜੀ 4 ਲੱਖ ਰੁਪਏ। ਹੁਣ ਉਹ 15 ਲੱਖ ਬਰਾਬਰ ਮਿਲੂਗਾ। ਇਸੇ ਤਰ੍ਹਾਂ ਇੱਕ ਰੋਜ਼ਾ ਮੈਚ ਜਿਹੜਾ ਹੁੰਦਾ, ਉਹ ਮੁੰਡਿਆਂ ਨੂੰ ਮਿਲਦਾ ਇੱਕ ਦਿਨ ਦਾ, ਇੱਕ ਮੈਚ ਖੇਲਣ ਦਾ 6 ਲੱਖ ਰੁਪਈਆ, ਕੁੜੀਆਂ ਨੂੰ ਮਿਲਦਾ ਸੀ 1 ਲੱਖ ਰੁਪਈਆ। ਹੁਣ ਉਹ ਬਰਾਬਰ 6 ਲੱਖ ਮਿਲੂਗਾ। ਇਸੇ ਤਰ੍ਹਾਂ ਜਿਹੜਾ 20-20 ਮੈਚ ਹੁੰਦੇ ਨੇ 20-20 ਓਵਰਾਂ ਵਾਲੇ, ਉਹ 'ਚ ਮੁੰਡਿਆਂ ਨੂੰ ਇੱਕ ਮੈਚ 20 ਓਵਰ ਦਾ ਖੇਲਣ ਤੇ ਮਿਲਦੇ ਸੀ 3 ਲੱਖ ਰੁਪਈਏ, ਤੇ ਕੁੜੀਆਂ ਨੂੰ ਮਿਲਦਾ ਸੀ 1 ਲੱਖ ਰੁਪਈਆ। ਹੁਣ ਉਹ ਵੀ 3 ਲੱਖ ਮਿਲੂਗਾ। ਸੋ ਹੁਣ ਟੈਸਟ ਮੈਚ ਦੇ ਵਿੱਚ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ 4 ਲੱਖ ਦੀ ਬਜਾਏ 15 ਲੱਖ। ਇਸੇ ਤਰ੍ਹਾਂ ਇੱਕ ਰੋਜ਼ਾ ਮੈਚ ਦੇ ਵਿੱਚ ਮੁੰਡਿਆਂ ਦੇ ਬਰਾਬਰ 1 ਲੱਖ ਦੀ ਬਜਾਏ 6 ਲੱਖ। ਇਸੇ ਤਰ੍ਹਾਂ 20-20 ਦੇ ਵਿੱਚ 1 ਲੱਖ ਦੀ ਬਜਾਏ ਮੁੰਡਿਆਂ ਦੇ ਬਰਾਬਰ 3 ਲੱਖ। ਸੋ ਮੈਚ ਫੀਸ ਅਸੀਂ ਬਰਾਬਰੀ ਤੇ ਆ ਗਏ ਹਾਂ। ਪਰ ਜਿਹੜਾ ਐਨੂਅਲ ਕੰਟਰੈਕਟ ਹੁੰਦਾ ਹੈ, ਸਾਲਾਨਾ ਕੰਟਰੈਕਟ ਆ ਜਿਹੜਾ, ਉਹਦੇ ਵਿੱਚ ਅਜੇ ਮਤਲਬ ਬਹੁਤ ਪਾੜਾ ਖੜਾ ਹੈ, ਬਹੁਤ ਵੱਡਾ ਪਾੜਾ ਪ੍ਰਵੀਨ ਜੀ। ਇੱਕ ਝੋਲ ਹੈਗਾ ਉਹ ਪਾੜਾ, ਹਾਂ, ਉਹ ਖਾਈ ਨਹੀਂ ਭਰੀ। ਤੁਸੀਂ ਇਹ ਦੇਖੋ ਕਿ ਮੁੰਡਿਆਂ ਦੀ ਕ੍ਰਿਕਟ ਟੀਮ ਦੇ ਵਿੱਚ A+ ਕੰਟਰੈਕਟ ਹੁੰਦਾ ਸਭ ਤੋਂ ਪਹਿਲਾਂ। 3-4 ਖਿਡਾਰੀ ਹੁੰਦੇ ਨੇ ਉਸ ਤਰ੍ਹਾਂ ਦੇ, ਜਿਵੇਂ ਮੰਨ ਲਓ ਧੋਨੀ ਹੋਵੇ, ਸਚਿਨ ਹੋਵੇ, ਕੋਹਲੀ ਹੋਵੇ, ਹੈ ਨਾ, ਰੋਹਿਤ ਸ਼ਰਮਾ ਹੋਵੇ। ਏਦਾਂ ਜਦੋਂ ਯੁਵਰਾਜ ਹੋਰੀ ਸੀਗੇ ਤਾਂ ਯੁਵਰਾਜ ਸਿੰਘ। ਸੋ ਏਦਾਂ ਦੇ ਜਿਹੜੇ A+ ਖਿਡਾਰੀ ਨੇ, ਉਹਨਾਂ ਦਾ 7 ਕਰੋੜ ਦਾ ਕੰਟਰੈਕਟ ਹੈ ਸਾਲਾਨਾ। ਤੇ ਬੀਬੀਆਂ ਦੇ ਲਈ A+ ਗ੍ਰੇਡ ਹੀ ਨਹੀਂ ਅਜੇ ਰੱਖਿਆ। ਫੀਸ ਘੱਟ ਹੋਣਾ ਵੱਧ ਹੋਣਾ ਵੱਖਰੀ ਗੱਲ ਹੈ, A+ ਗ੍ਰੇਡ ਹੀ ਨਹੀਂ ਰੱਖਿਆ। ਫਿਰ A ਗ੍ਰੇਡ ਆਉਂਦਾ ਮੁੰਡਿਆਂ ਲਈ, ਉਹ 5 ਕਰੋੜ ਦਾ ਕੰਟਰੈਕਟ ਹੈ, ਤੇ ਇੱਧਰ 50 ਲੱਖ ਦਾ। 5 ਕਰੋੜ ਤੇ 50 ਲੱਖ। ਜੀ ਜੀ। ਫਿਰ ਇਸੇ ਤਰ੍ਹਾਂ B ਦਾ 3 ਕਰੋੜ ਦਾ ਕੰਟਰੈਕਟ ਆ ਮੁੰਡਿਆਂ ਨਾਲ, ਤੇ ਇੱਧਰ ਕੁੜੀਆਂ ਨਾਲ 30 ਲੱਖ। 10 ਗੁਣੇ ਦਾ ਫਰਕ। ਹਾਂ, ਇਸੇ ਤਰ੍ਹਾਂ C ਦਾ ਇੱਧਰ 1 ਕਰੋੜ, ਉਧਰ 10 ਲੱਖ। ਸੋ ਕੁੜੀਆਂ ਲਈ 10 ਲੱਖ ਹੈ, ਮੁੰਡਿਆਂ ਲਈ 1 ਕਰੋੜ ਹੈ C ਦਾ, ਉਧਰ 30 ਲੱਖ ਹੈ B ਦਾ, ਤੇ ਇੱਧਰ ਹੈਗਾ ਜੀ 3 ਕਰੋੜ, ਉਧਰ A ਦਾ 50 ਲੱਖ, ਇੱਧਰ ਹੈਗਾ 5 ਕਰੋੜ, ਤੇ ਉਧਰ A+ ਗ੍ਰੇਡ ਹੀ ਨਹੀਂਗਾ, ਇੱਧਰ ਹੈਗਾ 7 ਕਰੋੜ। ਸੋ ਇਹ ਵੱਡਾ ਵਿਤਕਰਾ ਖੜਾ। ਸੋ ਇਸ ਮਸਲੇ ਤੇ ਜੇ ਗੌਰ ਕਰਨੀ ਬਾਕੀ ਆ। ਪਰ ਜੇਕਰ ਮੈਂ ਬਾਕੀ ਮੁਲਕਾਂ ਦੇ ਹਵਾਲੇ ਨਾਲ ਦੇਖਦਾ ਤਾਂ ਜਿਹੜੀ ਭਾਰਤੀ ਟੀਮਾਂ ਦੇ ਵਿੱਚ ਖਿਡਾਰੀ ਖੇਡਦੇ ਨੇ ਮਰਦਾਂ ਦੇ, ਉਹਨਾਂ ਨੂੰ ਪੈਸਾ ਚੰਗਾ ਮਿਲਦਾ। ਇੰਗਲੈਂਡ ਇਹ ਮੁਲਕ ਹੈ ਜਿਹੜਾ ਟੈਸਟ ਦੇ ਵਿੱਚ ਭਾਰਤੀਆਂ ਨਾਲੋਂ ਵੱਧ ਪੈਸੇ ਦਿੰਦਾ। ਉਹ ਹਰ ਖਿਡਾਰੀ ਨੂੰ ਟੈਸਟ ਮੈਚ ਖੇਡਣ ਦਾ 18.5 ਲੱਖ ਰੁਪਈਆ ਦਿੰਦਾ ਜੀ, ਤੇ ਭਾਰਤ ਦੇ ਵਿੱਚ 15 ਲੱਖ ਰੁਪਈਆ ਮਿਲਦਾ ਖਿਡਾਰੀਆਂ ਨੂੰ। ਠੀਕ ਆ। ਤੇ ਆਸਟ੍ਰੇਲੀਆ 'ਚ 11 ਲੱਖ ਮਿਲਦਾ, ਨਿਊਜ਼ੀਲੈਂਡ 'ਚ 4.5 ਲੱਖ ਮਿਲਦਾ, ਪਾਕਿਸਤਾਨ 'ਚ 3 ਲੱਖ 6 ਹਜ਼ਾਰੇ ਮਿਲਦਾ, ਦੱਖਣੀ ਅਫਰੀਕਾ 'ਚ 3 ਲੱਖ 3 ਹਜ਼ਾਰੇ ਮਿਲਦਾ। ਸੋ ਇਸ ਮਾਮਲੇ ਦੇ ਵਿੱਚ ਅਸੀਂ ਇੰਗਲੈਂਡ ਤੋਂ ਬਾਅਦ ਆਉਂਦੇ ਹਾਂ ਜੀ, ਤੇ ਚੰਗਾ ਪੈਸਾ ਮਿਲਦਾ। ਆਸਟ੍ਰੇਲੀਆ ਨਾਲੋਂ ਵੀ ਵੱਧ ਪੈਸਾ ਭਾਰਤ 'ਚ ਮਿਲਦਾ ਹੈ ਨਾ। ਇਸ ਤੋਂ ਬਾਅਦ ਇੱਕ ਰੋਜ਼ਾ ਮੈਚ ਹੈ, ਜਿੱਥੇ ਭਾਰਤ ਦੇ ਵਿੱਚ ਖਿਡਾਰੀਆਂ ਨੂੰ 6 ਲੱਖ ਰੁਪਈਆ ਮਿਲਦਾ, ਪਰ ਇਹਦੇ ਵਿੱਚ ਸਭ ਤੋਂ ਅੱਗੇ ਇੰਗਲੈਂਡ ਤੇ ਆਸਟ੍ਰੇਲੀਆ ਹੈਗੇ ਨੇ। ਇੰਗਲੈਂਡ ਦੇ ਵਿੱਚ 10 ਲੱਖ ਰੁਪਈਆ ਮਿਲਦਾ ਇੱਕ ਰੋਜ਼ਾ ਮੈਚ ਖੇਡਣ ਤੇ, ਆਸਟ੍ਰੇਲੀਆ ਦੇ ਵਿੱਚ 8.5 ਲੱਖ ਰੁਪਈਆ ਮਿਲਦਾ ਮੈਚ ਫੀਸ ਖੇਡਣ, ਇੱਕ ਮੈਚ ਖੇਡਣ ਤੇ ਭਾਰਤ 'ਚ 6 ਲੱਖ। ਉਹ ਤੋਂ ਬਾਅਦ ਨਿਊਜ਼ੀਲੈਂਡ 'ਚ 2 ਲੱਖ ਹੈ, ਪਾਕਿਸਤਾਨ 'ਚ ਵੀ 2 ਲੱਖ ਹੈ, ਦੱਖਣੀ ਅਫਰੀਕਾ 'ਚ 87,000 ਲੱਖ ਤੋਂ ਵੀ ਘੱਟ ਹੈ। ਤੇ T20 ਦੇ ਵਿੱਚ ਵੀ ਅਸੀਂ ਲਗਭਗ ਸਭ ਤੋਂ ਅੱਗੇ 2 ਮੁਲਕ ਨੇ, ਇੰਗਲੈਂਡ ਤੇ ਆਸਟ੍ਰੇਲੀਆ। ਇੰਗਲੈਂਡ 'ਚ T20 'ਚ 5 ਲੱਖ ਮਿਲਦਾ, ਆਸਟ੍ਰੇਲੀਆ 'ਚ ਵੀ 5.5 ਲੱਖ ਦੇ ਕਰੀਬ ਮਿਲਦਾ, ਤੇ ਇੱਥੇ 3.5 ਲੱਖ ਰੁਪਈਆ ਮਿਲਦਾ। ਸੋ ਮੋਟੀ ਫੀਸ ਮਿਲਦੀ ਸੀ, ਪਰ ਹੁਣ ਫੀਸ ਦੇ ਮਾਮਲੇ 'ਚ ਕੁੜੀਆਂ ਨੂੰ ਬਰਾਬਰ ਲਿਆਂਦਾ। ਪਰ ਜਿਹੜਾ ਸਾਲਾਨਾ ਕੰਟਰੈਕਟ ਆ, ਉਹਦੇ ਵਿੱਚ ਵਿਤਕਰਾ ਅਜੇ ਬਰਕਰਾਰ ਆ, ਉਹ ਪਾੜਾ ਬਰਕਰਾਰ। ਸਚਿਨ ਤੇਂਦੁਲਕਰ ਕਹਿੰਦੇ ਕਿ ਧੰਨਵਾਦ ਕ੍ਰਿਕਟ ਐਸੋਸੀਏਸ਼ਨ ਦਾ ਕਿ ਉਹਨੇ ਪਹਿਲੀ ਪਹਿਲ ਕਦਮੀ ਤਾਂ ਕੀਤੀ, ਪਹਿਲੀ ਡਿੰਗ ਤਾਂ ਪੁੱਟੀ ਆ। ਉਮੀਦ ਕਰਦੇ ਆ ਕਿ ਉਹ ਕਹਿੰਦੇ ਕਿ ਸਾਰੀਆਂ ਚੀਜ਼ਾਂ ਨੂੰ ਬਰਾਬਰੀ ਤੇ ਲਿਆਉਣਗੇ। ਜੀ ਜੀ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਪ੍ਰਵੀਨ ਸ਼ਰਮਾ ਨੇ ਸਿੱਧੀ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।